ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਹਾਜ਼ਰ ਹੋ ਗਿਆ ਲੈ ਕੇ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰਾਂ ਕੀ ਨੇ ਪੰਜਾਬ ਦੇ ਵਿੱਚ ਵਾਪਰ ਰਹੀਆਂ, ਉਹਨਾਂ ਦੇ ਪਿੱਛੇ ਕੀ ਸੱਚ ਲੁਕਿਆ ਹੋਇਆ ਆ, ਉਸ ਦੀ ਗੱਲਬਾਤ ਆਪਾਂ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਤੇ ਤੁਸੀਂ ਪੰਜਾਬੀ ਰੇਡੀਓ USA ਨਾਲ ਜੁੜੇ ਹੋਏ ਆ। ਇਸ ਨੂੰ ਸੁਣਨੇ ਤੁਸੀਂ ਫੋਨ ਤੇ ਵੀ ਸੁਣ ਸਕਦੇ ਆ ਜੀ 832 551 50 8325515029 6054756868। ਇੰਟਰਨੈਟ ਦੇ ਜ਼ਰੀਏ ਵੀ ਜੁੜ ਸਕਦੇ ਹਾਂ ਜੀ www.punjabiradiousa.com ਤੇ ਚੱਲਦੇ ਹਾਂ ਜੀ ਪਟਿਆਲੇ। ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਪੰਜਾਬ ਤੋਂ ਹੀ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਆ ਕਿ ਇਹ ਜਿਹੜੀ ਲੜਾਈ ਆ ਇਹ ਸਿੱਖਾਂ ਦੇ ਖਿਲਾਫ ਨਹੀਂ, ਇਹ ਕਿਹਦੇ ਖਿਲਾਫ ਲੜਾਈ ਲੜ ਰਹੇ ਆ? ਚਾਰ ਚੁਫੇਰੇ ਤੋਂ ਜੀ ਇਸ ਵੇਲੇ ਜੇ ਇਹ ਕਿਹਾ ਜਾਵੇ ਕਿ ਘਿਰ ਰਹੇ ਬੁਰੀ ਤਰ੍ਹਾਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ, ਉਹਨਾਂ ਨੂੰ ਇਹ ਬਿਆਨ ਜਿਹੜਾ ਜੀ ਉਹ ਦੇਣਾ ਪਿਆ। ਉਹਨਾਂ ਨੇ ਕਿਹਾ ਕਿ ਹਰਿਆਣੇ ਦੇ ਸਿੱਖਾਂ ਦੇ ਨਾਲ ਕੋਈ ਲੜਾਈ ਨਹੀਂ ਹੈ ਉਹਨਾਂ ਦੀ ਜੀ। ਉਹਨਾਂ ਨੇ ਕਿਹਾ ਕਿ ਲੜਾਈ ਹੁਣ ਪੰਥ ਤੇ ਕਾਂਗਰਸ ਵਿਚਾਲੇ ਹੈ। ਥੋੜਾ ਜਿਹਾ ਇੱਥੇ ਵੀ ਕਰਕੇ ਇਹ ਹੁੰਦਾ ਕਿ ਬਾਦਲ ਤੇ ਕਾਂਗਰਸ ਦੇ ਵਿਚਾਲੇ ਆ ਤਾਂ ਜ਼ਿਆਦਾ ਸਪਸ਼ਟ ਹੋ ਜਾਂਦਾ। ਪੰਥ ਹੋਣ ਦਾ ਦਾਅਵਾ ਕਿਹਨੂੰ ਪ੍ਰਕਾਸ਼ ਸਿੰਘ ਬਾਦਲ ਹੋਰੀ ਕਰਦੇ ਨੇ, ਉਹ ਸਾਰਾ ਕੁਛ ਤੁਸੀਂ ਪੜ੍ਹ ਸੁਣੀ ਰਹੇ ਹੋ ਜਿੰਨਾ ਕੁਛ ਇੱਥੇ ਪੰਜਾਬ ਦੇ ਵਿੱਚ ਚੱਲ ਰਿਹਾ ਜੀ। ਉਹਨਾਂ ਨੇ ਕਿਹਾ ਹੈ ਕਿ ਵੱਖਰੀ ਕਮੇਟੀ ਦੀ ਸਥਾਪਨਾ ਦੇ ਖਿਲਾਫ ਮੈਂ ਪਹਿਲੀ ਗ੍ਰਿਫਤਾਰੀ ਜਿਹੜੀ ਇਹਨਾਂ ਦੀ ਉਹ ਦਊਂਗਾ। ਹੁਣ ਸਵਾਲ ਇਹਦੇ ਵਿੱਚ ਹੁੰਦਾ ਹੈ ਕਿ ਜੇ 27 ਤਰੀਕ ਨੂੰ ਕੋਈ ਮੋਰਚਾ ਲੱਗਦਾ ਜਾਂ ਉਸ ਤੋਂ ਬਾਅਦ ਮੋਰਚਾ ਲੱਗਦਾ ਹੈ, ਇਹ ਗ੍ਰਿਫਤਾਰੀ ਕਿੱਥੇ ਦਿੱਤੀ ਜਾਊਗੀ? ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ? ਜੇ ਪੰਜਾਬ ਦੇ ਵਿੱਚ ਦਿੱਤੀ ਜਾਣੀ ਹੈ, ਪੰਜਾਬ ਦੇ ਵਿੱਚ ਤਾਂ ਪੁਲਿਸ ਉਹਨਾਂ ਦੀ ਆਪਣੀ ਹੈ, ਉਹ ਉਹਨਾਂ ਨੂੰ ਕਿਵੇਂ ਗ੍ਰਿਫਤਾਰ ਕਰੂਗੀ? ਇਹ ਸਮਝ ਤੋਂ ਪਰੇ ਵਾਲੀ ਗੱਲ ਹੈ ਜੀ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮਾਣ ਦੀ ਬਹਾਲੀ ਤੱਕ ਮੈਂ ਚੈਨ ਨਾਲ ਜਿਹੜਾ ਉਹ ਨਹੀਂ ਬੈਠੂਗਾ। ਉਹਨਾਂ ਕਿਹਾ 27 ਜੁਲਾਈ ਨੂੰ ਵਿਸ਼ਵ ਸਿੱਖ ਸੰਮੇਲਨ ਦੇ ਵਿੱਚ ਫੈਸਲਾ ਜਿਹੜਾ ਉਹ ਹੋਊਗਾ। ਔਰ ਉਹਨਾਂ ਨੇ ਹਰਿਆਣੇ ਦੀ ਸਰਕਾਰ ਨੇ ਮੋਰਚਾ ਲਾਉਣ ਲਈ ਮਜਬੂਰ ਕੀਤਾ। ਮੈਨੂੰ ਕੋਈ ਸ਼ੌਕ ਨਹੀਂ ਹੈ ਮੋਰਚੇ ਜਿਹੜੇ ਆ ਜੀ ਉਹ ਲਾਉਣ ਦਾ। ਪਰ ਇਹ ਖਬਰਾਂ ਜਿਹੜੀਆਂ ਨੇ ਜੀ ਉਹ ਬੜੀ ਤੇਜ਼ੀ ਦੇ ਨਾਲ ਫੈਲ ਰਹੀਆਂ ਨੇ ਔਰ ਵੱਡੀਆਂ ਹੋ ਰਹੀਆਂ ਨੇ ਕਿ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਜਿਹੜਾ ਜੀ ਉਹ ਬਣਾ ਦਿੱਤਾ ਜਾਣਾ। 26 ਤਰੀਕ ਨੂੰ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਆ ਉਹ ਸੱਦੀ ਹੋਈ ਹੈ। ਇਹਦੇ ਵਿੱਚ ਇਹ ਫੈਸਲਾ ਜਿਹੜਾ ਜੀ ਲਿਆ ਜਾ ਸਕਦਾ। 26 ਨੂੰ ਹੀ ਉਹਨੂੰ ਸਹੁੰ ਚੁਕਾਈ ਜਾ ਸਕਦੀ ਹੈ ਜਾਂ 27 ਤਰੀਕ ਨੂੰ ਜਿਹੜਾ ਇਕੱਠ ਸੱਦਿਆ ਉਦੋਂ ਬਾਅਦ ਜਿਹੜੀ ਹੈ ਜੀ ਉਹ ਸਹੁੰ ਸੁਖਬੀਰ ਸਿੰਘ ਬਾਦਲ ਨੂੰ ਚੁਕਾਈ ਜਾ ਸਕਦੀ ਹੈ, ਤਾਂ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਕਹਿ ਸਕਣ ਕਿ ਮੈਂ ਹੁਣ ਮੋਰਚੇ ਦੇ ਵਾਸਤੇ ਜਿਹੜਾ ਜੀ ਉਹ ਵਿਹਲਾ ਹੋ ਗਿਆ। ਇਹ ਇੱਕ ਤਰੀਕਾ ਜਿਹੜਾ ਜੀ ਉਹ ਅਪਣਾਇਆ ਗਿਆ ਇਸ ਵੇਲੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਮੁੱਖ ਮੰਤਰੀ ਬਣਾਉਣ ਦੇ ਵਾਸਤੇ। ਦੂਜੇ ਪਾਸੇ ਖਬਰਾਂ ਜਿਹੜੀਆਂ ਕਨਸੋਆਂ ਇਹ ਵੀ ਆ ਰਹੀਆਂ ਨੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਹੁਣ ਆਪਣੇ ਕੋਟੇ ਦੇ ਵੱਲੋਂ ਜਿਹੜੇ ਮੰਤਰੀ ਬਣਨ ਦੇ ਵਾਸਤੇ ਉਹ ਦੌੜਾ ਲਾ ਰਹੀ ਹੈ। ਔਰ ਇਹ ਵੀ ਚਰਚਾ ਚੱਲ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਨਿਗਾਹ ਜਿਹੜੀ ਹੈ ਜੀ ਉਹ ਰੱਖੀ ਜਾ ਰਹੀ ਹੈ ਜੀ। ਸੋ ਹਰ ਇੱਕ ਨੂੰ ਆਪੋ ਧਾਪੀ ਜਿਹੜੀ ਹੈ ਜੀ ਪਈ ਹੋਈ, ਕਿਸੇ ਨੂੰ ਮੋਰਚੇ ਦੀ, ਕਿਸੇ ਨੂੰ ਮੁੱਖ ਮੰਤਰੀ ਦੀ, ਕਿਸੇ ਨੂੰ ਡਿਪਟੀ ਮੁੱਖ ਮੰਤਰੀ ਦੀ। ਜੀ ਬਿਲਕੁਲ, ਸਾਰਿਆਂ ਨੂੰ ਰਾਜ ਕਰਨ ਦੀ ਆ। ਤੇ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਜਿਹੜੀ ਹਰਿਆਣਾ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ, ਉਹਨਾਂ ਨੇ ਜਿਹੜੀ 41 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੀ। ਇਹ ਇੱਕ ਸਟੈਪ ਹੋਰ ਅੱਗੇ ਜਿਹੜਾ ਜੀ ਉਹ ਕਿਹਾ ਜਾ ਸਕਦਾ ਜੀ। ਜਿਹੜਾ ਨਵੀਂ ਜਿਹੜੀ ਕਮੇਟੀ ਹੈ ਜੀ ਇਹ ਐਡਹਾਕ ਕਮੇਟੀ ਜਿਹੜੀ ਹੈ ਜੀ ਉਹ ਸੂਬੇ ਦੇ ਗੁਰਦੁਆਰਿਆਂ ਦੇ ਕਾਰਜ ਨੂੰ ਦੇਖੂਗੀ। 1.5 ਸਾਲ ਇਹਦੀ ਜਿਹੜਾ ਕਾਰਜਕਾਲ ਦੀ ਉਹ ਮਿੱਥਿਆ ਗਿਆ। ਉਦੋਂ ਬਾਅਦ ਆਮ ਚੋਣ ਜਿਹੜੀ ਆ ਉਹ ਕਰਵਾਉਣੀ ਲਾਜ਼ਮੀ ਜਿਹੜੀ ਉਹ ਹੋਊਗੀ ਜੀ। 41 ਮੈਂਬਰ ਇਹਦੇ ਵਿੱਚ ਜਿਹੜੇ ਲਏ ਗਏ ਨੇ ਜੀ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਅਨੁਸਾਰ ਕਮੇਟੀ ਦੇ 40 ਮੈਂਬਰ ਚੋਣਾਂ ਰਾਹੀਂ 9 ਮੈਂਬਰ ਜਿਹੜੇ ਨੇ ਉਹ ਕਾਪਟ ਕੀਤੇ ਜਾਣੇ ਨੇ। ਪਰ ਸਰਕਾਰ ਦੇ ਵੱਲੋਂ 41 ਮੈਂਬਰੀ ਕਮੇਟੀ ਬਣਾਈ ਗਈ ਆ। ਬਾਕੀ 8 ਮੈਂਬਰਾਂ ਨੂੰ ਨਾਮਜ਼ਦ ਕਰਨ ਦੇ ਬਾਰੇ ਅਜੇ ਕੋਈ ਜਾਣਕਾਰੀ ਜਿਹੜੀ ਆ ਇਹਦੇ ਵਿੱਚ ਨਹੀਂ ਦਿੱਤੀ ਗਈ। ਇਹਦੇ ਵਿੱਚ ਨਵੀਂ ਕਮੇਟੀ ਦੇ ਵਿੱਚ 4 ਉਹ ਮੈਂਬਰ ਸ਼ਾਮਲ ਨੇ ਜੀ ਜਿਹੜੇ ਹਰਿਆਣੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਕਰਦੇ ਨੇ। ਇਹਦੇ ਚ ਭੁਪਿੰਦਰ ਸਿੰਘ ਅਸੰਧ, ਹਰਪਾਲ ਸਿੰਘ ਬਛੌਂਡਾ, ਗੁਰਮੀਤ ਸਿੰਘ ਤਰਲੋਕੇਵਾਲਾ, ਅਮਰੀਕ ਸਿੰਘ ਜਨੇਤਪੁਰ ਜਿਹੜੇ ਨੇ ਉਹ ਸ਼ਾਮਲ ਨੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਡਾਕ ਦੇ ਵਿੱਚ ਸਿੱਖ ਵਸੋਂ ਵਾਲੇ ਸਾਰੇ ਜ਼ਿਲ੍ਹਿਆਂ ਤੋਂ ਮੈਂਬਰ ਜਿਹੜੇ ਨੇ ਉਹ ਲਏ ਗਏ ਨੇ। ਹਰਿਆਣੇ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ ਤੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਵਰਕਰ ਜਿਹੜੇ ਟਾਸਕ ਫੋਰਸ ਦਾ ਜਿਹੜਾ ਕਬਜ਼ਾ ਉਹ ਲੈ ਕੇ ਬੈਠਾ ਜੀ ਕਰਕੇ ਬੈਠੇ ਨੇ ਇਸ ਵੇਲੇ। ਔਰ ਇਸ ਵੇਲੇ ਐਡਹਾਕ ਕਮੇਟੀ ਕਿਹੜੇ ਗੁਰਦੁਆਰੇ ਤੋਂ ਕੰਮਕਾਜ ਸ਼ੁਰੂ ਕਰੂਗੀ ਇਹਦੇ ਬਾਰੇ ਅਜੇ ਕੁਝ ਵੀ ਜਿਹੜਾ ਉਹ ਨਹੀਂ ਕਿਹਾ ਜਾ ਸਕਦਾ ਜੀ ਕਿ ਕਿੱਥੋਂ ਉਹਨਾਂ ਨੇ ਸ਼ੁਰੂ ਕਰਨਾ ਹੈ। ਪਰ ਇਹ 41 ਮੈਂਬਰੀ ਜਿਹੜੀ ਕਮੇਟੀ ਆ ਵੰਡ ਤੋਂ ਬਾਅਦ ਇਹ ਇਸ ਤਰ੍ਹਾਂ ਪੱਧਰਾ ਹੋ ਗਿਆ ਜੀ ਕਿ ਇਹ ਹੁਣ ਸਾਰਾ ਕੁਝ ਸੰਭਾਲੂਗੀ ਜਦੋਂ ਤੱਕ 1.5 ਸਾਲ ਦੇ ਵਕਫੇ ਦੇ ਦੌਰਾਨ
ਚੋਣਾਂ ਜਿਹੜੀਆਂ ਨੇ ਉੱਥੇ ਹਰਿਆਣੇ ਦੀ ਗੁਰਦੁਆਰਾ ਕਮੇਟੀ ਦੀਆਂ ਨਹੀਂ ਹੋ ਜਾਂਦੀਆਂ ਜੀ। ਤੇ ਅਗਲੀ ਗੱਲ ਕਰੀਏ ਕਿ ਜਿਹੜੀਆਂ ਹੈਡਲਾਈਨਸ ਆ ਜੀ, ਸ਼ਿਵ ਸੈਨਾ ਦੀਆਂ ਜਿਹੜੀਆਂ ਆਪ ਹੋਦਰੀਆਂ ਆ ਬੜੀਆਂ ਸਿਖਰਾਂ ਤੇ ਇਸ ਵੇਲੇ ਪਹੁੰਚ ਗਈਆਂ ਆ। ਸ਼ਿਵ ਸੈਨਾ ਜਿਹੜੀ ਇਹਨਾਂ ਦੀ ਐਕਚੁਅਲੀ ਉਹਦਾ ਹਾਲਾਤ ਤੁਹਾਨੂੰ ਪਤਾ ਹੀ ਹੈ ਕਿ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਬਣੀ ਹੋਈ ਹੈ ਤੇ ਉਹਦੀ ਸੋਚ ਜਿਹੜੀ ਆ ਉਹ ਕੀ ਹੈ। ਉਹ ਤਾਂ ਪਾਕਿਸਤਾਨ ਦੇ ਨਾਲ ਕ੍ਰਿਕਟ ਮੈਚ ਹੋਣਾ ਹੋਵੇ ਫਿਰ ਪਿੱਚਾਂ ਜਿਹੜੀਆਂ ਪੁੱਟਣ ਤੇ ਆ ਜਾਂਦੀ ਹੈ, ਉਹ ਬੱਸਾਂ ਨੂੰ ਰੋੜੇ ਵੀ ਮਾਰ ਦਿੰਦੀ ਹੈ। ਉਹ ਉੱਥੇ ਦੂਜੇ ਸੂਬਿਆਂ ਤੋਂ ਆ ਕੇ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਵਿਚਾਰੇ ਨੇ ਉਹਨਾਂ ਦਾ ਕਟਾਪਾ ਵੀ ਕਰ ਦਿੰਦੀ ਹੈ ਮੁੰਬਈ ਦੇ ਵਿੱਚ। ਉੱਥੋਂ ਇਹ ਨਿਕਲੀ ਹੈ। ਹੁਣ ਲੋਕਾਂ ਨੇ ਮੈਂਬਰ ਪਾਰਲੀਮੈਂਟ ਬਣਾਤਾ। ਅਕਲ ਤਾਂ ਜਿਹੜੀ ਸੀ ਉਹ ਤਾਂ ਨਹੀਂ ਨਾ ਲੋਕ ਦੇ ਸਕਦੇ ਸੀ, ਲੋਕ ਮੈਂਬਰ ਪਾਰਲੀਮੈਂਟ ਬਣਾ ਸਕਦੇ ਸੀ। ਕੁਝ ਜ਼ਿੰਮੇਵਾਰੀ ਸਮਝਣੀ ਚਾਹੀਦੀ ਸੀ, ਪਰ ਸ਼ਿਵ ਸੈਨਾ ਨੇ ਆਪਣੀਆਂ ਜਿਹੜੀਆਂ ਹਰਕਤਾਂ ਨੇ ਉਹ ਇੱਥੇ ਦਿੱਲੀ ਆ ਕੇ ਵੀ ਨਹੀਂ ਛੱਡੀਆਂ ਜੀ। ਇੱਥੇ ਮਹਾਰਾਸ਼ਟਰ ਸਦਨ ਬਣਿਆ ਹੋਇਆ, ਨਿਊ ਮਹਾਰਾਸ਼ਟਰ ਸਦਨ, ਉਹਦੇ ਵਿੱਚ ਜਿਹੜੇ ਇਹ ਸ਼ਿਵ ਸੈਨਾ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਮਾੜੀ ਰੋਟੀ ਦਾ ਮਸਲਾ ਉਠਾਇਆ ਕਿ ਉਹਨਾਂ ਨੂੰ ਰੋਟੀ ਜਿਹੜੀ ਉਹ ਚੰਗੀ ਨਹੀਂ ਮਿਲ ਰਹੀ। ਇੱਕ ਵੀਡੀਓ ਫੁਟੇਜ ਸਾਹਮਣੇ ਆ ਗਈ ਜਿਹਦੇ ਵਿੱਚ ਇੱਕ ਸ਼ਿਵ ਸੈਨਾ ਦਾ ਮੈਂਬਰ ਪਾਰਲੀਮੈਂਟ ਜਿਹੜਾ ਜੀ ਉਹ ਉੱਥੇ ਕੰਮ ਕਰਨ ਵਾਲਾ ਜਿਹੜਾ ਮੁਲਾਜ਼ਮ ਹੈ ਉਹਦੇ ਮੂੰਹ ਦੇ ਵਿੱਚ ਜ਼ਬਰਦਸਤੀ ਰੋਟੀ ਜਿਹੜੀ ਹੈ ਨਾ ਜੀ ਉਹ ਤੁੰਨ ਰਿਹਾ। ਇਹ ਵੀਡੀਓ ਫੁਟੇਜ ਜੋ ਸਾਹਮਣੇ ਆਈ ਤੇ ਉਸ ਤੋਂ ਬਾਅਦ ਰੌਲਾ ਜਿਹੜਾ ਸੀ ਬਹੁਤ ਪੈ ਗਿਆ ਲੋਕ ਸਭਾ ਦੇ ਵਿੱਚ ਵੀ, ਰਾਜ ਸਭਾ ਦੇ ਵਿੱਚ ਵੀ। ਇਹ ਜਿਹੜਾ ਨਾਮ ਹੈ ਜੀ ਉਹਦਾ ਅਰਸ਼ਦ ਜ਼ੁਬੈਰ ਨਾਮ ਦੱਸਿਆ ਗਿਆ, ਮੁਸਲਿਮ ਹੈ, ਉਹਨੇ ਰੋਜ਼ਾ ਰੱਖਿਆ ਹੋਇਆ ਸੀਗਾ। ਸ਼ਿਵ ਸੈਨਾ ਵਾਲੇ ਹੁਣ ਕਹਿੰਦੇ ਜੀ ਸਾਨੂੰ ਥੋੜ੍ਹੀ ਪਤਾ ਸੀਗਾ ਕਿ ਉਹਨੇ ਰੋਜ਼ਾ ਰੱਖਿਆ ਹੋਇਆ ਤੇ ਉਹ ਮੁਸਲਮਾਨ ਹੈ, ਜਦੋਂ ਕਿ ਉਹਦੀ ਜਿਹੜੀ ਨੇਮ ਟੈਗ ਹੈ ਉਹ ਉਹਦੇ ਲੱਗਿਆ ਹੋਇਆ ਸੀਗਾ ਸਾਹਮਣੇ। ਇਹ ਕਿਹਾ ਗਿਆ ਜੀ ਕਿ ਜਾਣ ਬੁੱਝ ਕੇ ਇਹ ਕੀਤਾ ਗਿਆ, ਇੱਕ ਜਿਹੜਾ ਉਹਦੇ ਧਰਮ ਦੇ ਉੱਤੇ ਕਿਸਮ ਦੇ ਨਾਲ ਦੀ ਜਿਹੜਾ ਉਹਨੂੰ ਜਾਣ ਬੁੱਝ ਕੇ ਉਹਦਾ ਰੋਜ਼ਾ ਤੋੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ। ਇਹ ਮਾਮਲਾ ਜਿਹੜਾ ਇਸ ਵੇਲੇ ਕਾਫੀ ਭਖਿਆ ਹੋਇਆ। ਹਾਲਾਂਕਿ ਦੇਰ ਰਾਤ ਤੱਕ ਦੀ ਜਿਹੜਾ ਮੈਂਬਰ ਜਿਹਨੇ ਇਹ ਰੋਟੀ ਤੁੰਨੀ ਸੀਗੀ ਜੀ ਉਹਨੇ ਇਸ ਗੱਲ ਦੇ ਵਾਸਤੇ ਜਿਹੜੀ ਹੈ ਜੀ ਮੁਆਫੀ ਮੰਗੀ ਆ, ਪਰ ਮੁਆਫੀ ਜਿਹੜੀ ਹੈ ਮੰਗੀ ਇਸ ਤਰੀਕੇ ਦੇ ਨਾਲ ਹੈ ਕਿ ਮੈਨੂੰ ਥੋੜ੍ਹੀ ਪਤਾ ਸੀਗਾ ਇਸ ਗੱਲ ਦਾ। ਆਪਣੀ ਅੜੀ ਜਿਹੜੀ ਹੈ ਨਾ ਜੀ ਉਹ ਕਾਇਮ ਹੈ ਉਹਦੀ ਅੜੇ। ਤੇ ਇਸ ਕਰਕੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਿਹਦੇ ਵਿੱਚ ਖਾਸ ਤੌਰ ਤੇ ਕਾਂਗਰਸ ਤੇ NCP ਜਿਹੜੀਆਂ ਨੇ ਉਹ ਇਸ ਮਾਮਲੇ ਨੂੰ ਛੇਤੀ ਛੱਡਣਗੀਆਂ ਨਹੀਂ। ਉਹਦਾ ਰੀਜ਼ਨ ਜਿਹੜਾ ਵੱਡਾ ਇਹ ਹੈ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਉੱਥੋਂ ਦੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ ਤੇ ਸ਼ਿਵ ਸੈਨਾ ਜਿੰਨੀ ਕੁ ਘੇਰੀ ਜਾ ਸਕੀ ਉਹ ਇਸ ਮਾਮਲੇ 'ਚ ਉਹਨਾਂ ਨੂੰ ਘੇਰਨ ਦਾ ਯਤਨ ਕਰਨਗੇ। ਜੀ ਬਿਲਕੁਲ, ਜਿਸ ਤਰ੍ਹਾਂ ਉਹਨੇ ਕਿਹਾ ਮੈਨੂੰ ਪਤਾ ਨਹੀਂ ਸੀ, ਪਰ ਇਹ ਸਭ ਨੂੰ ਪਤਾ ਕਿ ਉਹਨਾਂ ਦੇ ਰੋਜ਼ੇ ਆ ਜਿਹੜੇ ਉਹ ਚੱਲ ਰਹੇ ਆ, ਇਹ ਬਹਾਨੇਬਾਜ਼ੀ ਆ। ਤੇ ਜੀ ਅੱਗੇ ਗੱਲ ਕਰੀਏ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਇੱਕ ਲਹਿਰ ਚਲਾ ਰਹੇ ਆ ਕਿ ਮੈਂ ਗ੍ਰਿਫਤਾਰੀ ਦਊਂਗਾ, ਆਹ ਦਊਂਗਾ, ਆਹ ਕਰੂੰਗਾ। ਮੁੱਖ ਮੰਤਰੀ ਹੁੰਦਿਆਂ ਜਿਵੇਂ ਅਧਿਆਪਕ ਆ ਇਹਨਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਆ, ਉਹ ਇੰਨੀਆਂ ਰੈਲੀਆਂ ਕਰ ਰਹੇ ਆ, ਉਹਨਾਂ ਲਈ ਇਹ ਕਿਉਂ ਨਹੀਂ ਕੁਛ ਕਰ ਰਹੇ? ਦੇਖੋ ਕੱਲ ਦਲ ਖਾਲਸਾ ਦਾ ਇੱਕ ਬਿਆਨ ਆਇਆ ਸੀਗਾ ਜਿਹਦੇ ਵਿੱਚ ਦਲ ਖਾਲਸਾ ਨੇ ਜਿਹੜੀ ਹੈ ਜੀ ਉਹ ਮੰਗ ਕੀਤੀ ਸੀਗੀ ਕਿ ਜੇ ਮੋਰਚਾ ਲਾਉਣਾ ਤਾਂ ਜਿਹੜੇ ਪ੍ਰੋਫੈਸਰ ਭੁੱਲਰ ਆ ਜਿਹਦੀ ਸਜ਼ਾ ਮੁਆਫ ਹੋ ਚੁੱਕੀ ਹੈ ਉਹਨੂੰ ਜੇਲ੍ਹ ਦੇ ਵਿੱਚੋਂ ਕਢਾਉਣ ਲਈ ਲਾਉਂਦੇ, ਉਹ ਪ੍ਰਧਾਨ ਮੰਤਰੀ ਨੂੰ ਮਿਲਦੇ, ਗ੍ਰਹਿ ਮੰਤਰੀ ਨੂੰ ਮਿਲਦੇ ਤੇ ਸਾਨੂੰ ਲੱਗਦਾ ਕਿ ਵਾਕਈ ਪੰਥਕ ਮੁੱਦਾ। ਜੇ ਉਹ ਬਲਵੰਤ ਸਿੰਘ ਰਾਜੋਆਣਾ ਜਿਹਦੀ ਫਾਂਸੀ ਦੀ ਫਾਈਲ ਜਿਹੜੀ ਆ ਹੁਣ ਗ੍ਰਹਿ ਮੰਤਰੀ ਦੇ ਟੇਬਲ ਤੇ ਪਈ ਆ, ਉਹ ਤਕਰੀਬਨ ਉਹਦੇ ਉੱਤੇ ਸਾਈਨ ਹੋ ਹੀ ਜਾਣੇ ਆ ਕਿਉਂਕਿ ਰਾਜੋਆਣੇ ਦੇ ਅੱਗੇ ਜਿਹੜੀ ਅਪੀਲ ਵਗੈਰਾ ਇਹਦੀ ਨਹੀਂ ਕੀਤੀ ਹੋਈ। ਉਹ ਇਹ ਮਾਮਲਾ ਜਿਹੜਾ ਸੀਗਾ ਉਹ ਉਠਾਉਂਦੇ। ਇੱਥੇ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਦੇਖੋ ਦੋ ਗੱਲਾਂ ਜਿਹੜੀਆਂ ਆਪਸ ਦੇ ਵਿੱਚ ਬਿਲਕੁਲ ਟਕਰਾਉਂਦੀਆਂ ਨੇ। ਇੱਕ ਪਾਸੇ ਤਾਂ ਜਿਹੜਾ ਅਕਾਲੀ ਦਲ ਹੈ ਜੀ ਉਹ ਕਹਿੰਦਾ ਮੈਂ ਮੋਰਚਾ ਲਾਉਣਾ, 27 ਤਰੀਕ ਨੂੰ ਉਹਨੇ ਇਕੱਠ ਸੱਦਿਆ ਹੋਇਆ। ਦੂਜੇ ਪਾਸੇ ਵਿਧਾਨ ਸਭਾ ਦੇ ਵਿੱਚ ਉਹ ਬਿੱਲ ਪੇਸ਼ ਕਰ ਰਿਹਾ ਹੈ ਕਿ ਜਿਹੜੇ ਐਜੀਟੇਸ਼ਨ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਰੋਕਿਆ ਕਿਵੇਂ ਜਾਵੇ, ਉਹ ਅੱਗੋਂ ਜਿਹੜੀ ਆ ਉਹ ਐਜੀਟੇਸ਼ਨ ਨਾ ਕਰ ਸਕਣ, ਉਹਨਾਂ ਦੀ ਵੀਡੀਓ ਜਿਹੜੀ ਆ ਉਹ ਬਣਾਈ ਜਾਊਗੀ। ਜੇ ਕੋਈ ਨੁਕਸਾਨ ਪਹੁੰਚਾਉਂਦਾ ਕਿਸੇ ਵੀ ਜਿਹੜੀ ਸਰਕਾਰੀ ਜਿਹੜੇ ਅਦਾਰੇ ਨੇ ਜਾਂ ਸਰਕਾਰੀ ਪ੍ਰਾਪਰਟੀ ਹੈ ਉਹਨੂੰ, ਤੇ ਉਹਦੇ ਵਿੱਚ ਬੜੇ ਵੱਡੇ ਜੁਰਮਾਨੇ ਤੇ ਵੱਡੀ ਸਜ਼ਾ ਜਿਹੜੀ ਹੈ ਜੀ ਉਹਦਾ ਇੰਤਜ਼ਾਮ ਕੀਤਾ ਗਿਆ। ਨਿਰਸੰਦੇਹ ਤੋੜ ਭੰਨ ਨਹੀਂ ਹੋਣੀ ਚਾਹੀਦੀ, ਸਾੜ ਫੂਕ ਨਹੀਂ ਹੋਣੀ ਚਾਹੀਦੀ, ਪਰ ਜਿਹੜੇ ਸੰਘਰਸ਼ੀਲ ਲੋਕ ਨੇ, ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਇਹ ਨਵਾਂ ਬਿੱਲ ਬਣਾ ਕੇ ਉਹਨਾਂ ਦੇ ਗਲ 'ਚ ਗੂਠਾ ਦੇ ਦਿੱਤਾ ਗਿਆ ਕਿ ਤੁਸੀਂ ਸੰਘਰਸ਼ ਜਿਹੜਾ ਉਹ ਕਿਵੇਂ ਕਰੋਗੇ। ਜਦੋਂ ਕਿ ਦੂਜੇ ਪਾਸੇ ਆਪਦਾ ਸੰਘਰਸ਼ ਜਿਹੜਾ ਲੈ ਕੇ ਤੁਰ ਪਏ ਜੀ ਕਿ ਸਾਨੂੰ ਮੋਰਚਾ ਜਿਹੜਾ ਚਾਹੀਦਾ, ਫਿਰ ਇਹ ਲੋਕਾਂ ਤੋਂ ਹੱਕ ਜਿਹੜਾ ਜੀ ਉਹਨਾਂ ਦਾ ਜਮਹੂਰੀ ਕਿਉਂ ਖੋਲਿਆ ਗਿਆ ਵਿਧਾਨ ਸਭਾ ਦੇ ਵਿੱਚ। ਜੀ ਤੇ ਨਾਲ ਦੀ ਨਾਲ ਜਿਵੇਂ ਇਹਨਾਂ ਦੇ ਮੋਰਚਾ ਲੱਗਣਾ ਆ ਤੇ ਮੋਰਚੇ ਦੇ ਵਿੱਚ ਕੀ ਇਹ ਆਸ ਹੈਗੀ ਕਿ ਪੰਜਾਬ ਤੋਂ ਬਾਹਰੋਂ ਵੀ ਇਹ ਭੀੜਾਂ ਇਕੱਠੀਆਂ ਕਰਕੇ ਲਿਆਉਣਗੇ? ਜਿਹੜੇ ਸੱਦੇ ਦਿੱਤੇ ਗਏ ਨੇ ਇਹਨਾਂ ਦੀ, ਉਹ ਸੱਦੇ ਦਿੱਤੇ ਗਏ ਆ ਸਿਰਫ ਉਹਨਾਂ ਨੂੰ ਜਿਹੜੇ ਇਹਨਾਂ ਦੇ ਹੱਕ ਵਾਲੇ ਨੇ। ਹਰਿਆਣੇ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਉੱਥੋਂ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਰੋਧ ਕਰਦੀਆਂ ਨੇ, ਉਹਨਾਂ ਨੂੰ ਇਹਦੇ ਵਿੱਚ ਕਾਨਫਰੰਸ ਦਾ ਸੱਦਾ ਦਿੱਤਾ ਗਿਆ।
ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਦਾ ਸਮਰਥਨ ਕਰਨ ਵਾਲੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਇਹਦੇ ਵਿੱਚ ਸੱਦਿਆ ਹੀ ਨਹੀਂ ਗਿਆ, ਨਾ ਉਹਨਾਂ ਨੂੰ ਕੋਈ ਸੱਦਾ ਪੱਤਰ ਜਿਹੜਾ ਜੀ ਦਿੱਤਾ ਗਿਆ। ਇੱਕ ਪਾਸੇ ਤਾਂ ਬਾਦਲ ਸਾਹਿਬ ਕਹੀ ਜਾਂਦੇ ਕਿ ਮੈਂ ਹਰਿਆਣੇ ਦੇ ਸਿੱਖਾਂ ਦੇ ਵਿਰੋਧ ਦੇ ਵਿੱਚ ਨਹੀਂ ਗਾ, ਦੂਜੇ ਪਾਸੇ ਕੀ ਝੀਂਡਾ ਜਾਂ ਨਲਵੀ ਸਾਹਿਬ ਨੇ, ਭੁਪਿੰਦਰ ਸਿੰਘ ਜੌਹਰ ਹੈ, ਗੁਰਮੀਤ ਸਿੰਘ ਤਰਲੋਕੇਵਾਲਾ ਹੈ, ਇਹਨਾਂ ਨੂੰ ਸੱਦਾ ਨਹੀਂ ਸੀ ਦਿੱਤਾ ਜਾਣਾ ਚਾਹੀਦਾ ਜੀ। ਜਿਹੜੇ ਈਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਥੋਂ ਚੁਣੇ ਹੋਏ ਮੈਂਬਰ ਨੇ, ਜਿਹੜੇ ਬੇਸ਼ੱਕ ਕਿਸੇ ਟਾਈਮ ਬਾਦਲ ਦੇ ਨਾਲ ਹੀ ਸੀਗੇ, ਹੁਣ ਉਹ ਦੂਜੇ ਪਾਸੇ ਚਲੇ ਗਏ ਨੇ, ਸੱਦਾ ਪੱਤਰ ਉਹਨਾਂ ਨੂੰ ਵੀ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ ਜੀ। ਤਾਂ ਇੱਥੋਂ ਜਿਹੜਾ ਜੀ ਇਹਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਸੱਦਾ ਪੱਤਰ ਆ ਉਹ ਕਿਹੜੇ ਤਰੀਕੇ ਨਾਲ ਦਿੱਤੇ ਗਏ ਨੇ ਔਰ ਕਿਹੜੇ ਲੋਕ ਉੱਥੇ ਜਿਹੜੇ ਆ ਜੀ ਉਹ ਸ਼ਮੂਲੀਅਤ ਕਰਨਗੇ। ਜਿਹੜੀ ਯੂਨਾਈਟਿਡ ਸਿੱਖ ਮੂਵਮੈਂਟ ਹੈ ਉਹਨੇ ਇਹਨੂੰ ਸਿਆਸੀ ਸਟੰਟ ਜਿਹੜਾ ਜੀ ਉਹ ਕਰਾਰ ਦਿੱਤਾ। ਉਹਨਾਂ ਨੇ ਇੱਕ ਸਿਆਸੀ ਡਰਾਮਾ ਹੈ, ਇਹ ਕੋਈ ਪੰਥਕ ਕਾਨਫਰੰਸ ਜਿਹੜੀ ਹੈ ਉਹ ਨਹੀਂ ਹੋਊਗੀ। ਹਾਂ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵਾਸਤੇ ਰਾਹਤ ਵਾਲੀ ਜਿਹੜੀ ਗੱਲ ਉਹ ਇਹ ਹੈ ਜੀ ਕਿ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ ਹਰਨਾਮ ਸਿੰਘ ਧੁੰਮਾ, ਉਹਨਾਂ ਨੇ ਇਸ ਵਿਸ਼ਵ ਸਿੱਖ ਕਨਵੈਨਸ਼ਨ ਦੇ ਵਿੱਚ ਜਿਹੜੇ ਜਾਣ ਦੀ ਗੱਲ ਜਿਹੜੀ ਆ ਉਹ ਆਖੀ ਆ। ਉਹਨਾਂ ਨੇ ਕਿਹਾ ਕੋਈ ਇਹਦੇ ਵਿੱਚ ਸ਼ਾਮਲ ਹੋਣਗੇ। ਉਹਨਾਂ ਨੇ ਤਾਂ ਸੰਤ ਸਮਾਜ ਦੇ ਵੱਲੋਂ ਵੀ ਜਿਹੜੀ ਹਾਮੀ ਆ ਉਹ ਭਰ ਦਿੱਤੀ ਹੈ ਕਿ ਸੰਤ ਸਮਾਜ ਵੀ ਇਹਦੇ ਵਿੱਚ ਜਿਹੜਾ ਜਾਊਗਾ। ਸੰਤ ਸਮਾਜ ਦੇ ਵਿੱਚ ਹੁਣ ਹਰਨਾਮ ਸਿੰਘ ਧੁੰਮਾ ਹੋਰਾਂ ਦੇ ਨਾਲ ਕਿਹੜੇ ਕਿਹੜੇ ਨੇ, ਇਹ 27 ਤਰੀਕ ਨੂੰ ਹੀ ਜ਼ਿਆਦਾ ਜਿਹੜਾ ਦੀ ਉਹ ਪਤਾ ਲੱਗੂਗਾ। ਦੂਜੇ ਪਾਸੇ ਹਰਨਾਮ ਸਿੰਘ ਧੁੰਮਾ, ਜਿੱਥੇ ਤੱਕ ਮੇਰੀ ਜਾਣਕਾਰੀ ਆ, ਉਹ ਸੰਤ ਸਮਾਜ ਦੀ ਨੁਮਾਇੰਦਗੀ ਤਾਂ ਕਰਦੇ ਨੇ ਪਰ ਉਹਦੀ ਪ੍ਰਧਾਨਗੀ ਨਹੀਂ ਕਰਦੇ। ਪਰ ਸੰਤ ਸਮਾਜ ਦੇ ਵੱਲੋਂ ਬਿਆਨ ਜਿਹੜਾ ਜੀ ਉਹ ਦੇ ਰਹੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜਿਹੜੀ ਇਹ ਰੱਖੀ ਗਈ ਪੰਥਕ ਕਨਵੈਨਸ਼ਨ ਆ, ਅਸੀਂ ਉਹਦੇ ਵਿੱਚ ਸ਼ਾਮਲ ਹੋਵਾਂਗੇ। ਹਰਨਾਮ ਸਿੰਘ ਧੁੰਮਾ ਹੋਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਤੋਂ ਬਾਅਦ ਬਣੀ ਸੀ, ਅਸੀਂ ਇਹਨੂੰ ਟੁੱਟਣ ਨਹੀਂ ਦੇਵਾਂਗੇ। ਸਾਰੇ ਧੁੰਮਾ ਸਾਹਿਬ ਦੀ ਜਿਹੜੀ ਅਕਲ ਹੈ ਜੀ ਉਹਦੇ ਉੱਤੇ ਹਾਸਾ ਆਉਂਦਾ ਹੈ ਕਿ ਇਹਨਾਂ ਨੇ ਇਹ ਸੰਵਿਧਾਨ ਪੜ੍ਹਿਆ ਹੀ ਨਹੀਂਗਾ। ਜਿਹੜਾ 1925 ਦਾ ਐਕਟ ਆ ਉਹਦੇ ਵਿੱਚ ਦਿੱਲੀ ਦੀ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੇ ਵਾਸਤੇ ਬਾਦਲ ਸਾਹਿਬ ਨੇ ਤਾਂ ਮੋਰਚਾ ਲਾਇਆ ਸੀਗਾ ਜੀ। ਜਿਹੜਾ ਅਕਾਲੀ ਦਲ ਹੈ ਉਹ ਇਸ ਗੱਲ ਦਾ ਵੀ ਹੁਣ ਤੱਕ ਹਮਾਇਤੀ ਰਿਹਾ, ਜਿਹੜਾ ਕਿ ਉਹਨੇ ਅਦਾਲਤ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਦਿੱਤਾ ਹੋਇਆ ਕਿ ਧਾਰਮਿਕ ਮੁੱਦਿਆਂ ਵਾਲੇ ਮਾਮਲੇ ਦੇ ਉੱਤੇ ਹਰ ਸੂਬੇ ਨੂੰ ਅਧਿਕਾਰ ਹੋਣਾ ਚਾਹੀਦਾ ਕਿ ਉਹ ਆਪਣਾ ਫੈਸਲਾ ਲੈ ਸਕੇ। ਤੇ ਲਿਖਤ ਦੇ ਵਿੱਚ ਪਈਆਂ ਨੇ ਸਾਰੀਆਂ ਚੀਜ਼ਾਂ। ਜੇ ਉਹ ਧੁੰਮਾ ਸਾਹਿਬ ਨੇ ਨਹੀਂ ਪੜ੍ਹੀਆਂ ਤੇ ਮੇਰਾ ਖਿਆਲ ਆਪਣੀ ਜਾਣਕਾਰੀ ਦੇ ਵਿੱਚ ਉਹਨਾਂ ਨੂੰ ਵਾਧਾ ਜ਼ਰੂਰ ਕਰਨਾ ਚਾਹੀਦਾ ਹੈ ਕਿ ਇਹ ਦੋ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ, ਇੱਕ ਪਾਸੇ ਅਦਾਲਤਾਂ ਦੇ ਵਿੱਚ ਕੁਝ ਲਿਖ ਕੇ ਦਿੱਤਾ ਹੋਇਆ, ਦੂਜੇ ਪਾਸੇ ਮੋਰਚਿਆਂ ਵਾਲੇ ਮਾਮਲੇ 'ਚ ਕੁਝ ਕਿਹਾ ਜਾ ਰਿਹਾ। ਪਰ ਹਰਨਾਮ ਸਿੰਘ ਧੁੰਮਾ ਹੋਰਾਂ ਦੇ ਕੋਲੋਂ ਤਾਂ ਏਦਾਂ ਦੇ ਬਿਆਨ ਦੀ ਹੀ ਉਮੀਦ ਸੀਗੀ ਕਿਉਂਕਿ ਉਹ ਤਾਂ ਹੈ ਹੀ ਇਸ ਵੇਲੇ ਬਾਦਲ ਦੇ ਖਾਸਮ ਖਾਸ ਨੇ ਜੀ। ਬਿਲਕੁਲ ਖਾਸਮ ਖਾਸ ਹੀ ਹੈ ਜੀ ਉਹਨਾਂ ਦੇ ਇਹ। ਤੇ ਜੇ ਆਪਾਂ ਹੁਣ ਇਸ ਇਕੱਠ ਦੀ ਗੱਲ ਕਰਦੇ ਹਾਂ ਤਾਂ ਸਿੱਖ ਬੁੱਧੀਜੀਵੀ ਆ ਜਿਹੜੇ ਉਹ ਇਸ ਪੰਥਕ ਇਕੱਠ ਦੇ ਖਿਲਾਫ, ਮੇਰੇ ਖਿਆਲ ਦੇ ਵਿੱਚ ਉਹਨਾਂ ਦੀਆਂ ਸੁਰਾਂ ਇਸ ਦੇ ਖਿਲਾਫ ਨੇ, ਲਗਾਤਾਰ ਹੋ ਰਹੀਆਂ ਜੀ। ਇਸ ਮਾਮਲੇ ਦੇ ਵਿੱਚ ਮੀਟਿੰਗਸ ਜਿਹੜੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ। ਔਰ ਚੰਡੀਗੜ੍ਹ ਦੇ ਵਿੱਚ ਸ਼੍ਰੀ ਗੁਰੂ ਸਿੰਘ ਸਭਾ ਵਿੱਚ ਜੀ ਇੱਕ ਸਿੱਖ ਬੁੱਧੀਜੀਵੀਆਂ ਦੀ ਜਿਹੜੀ ਇਕੱਤਰਤਾ ਹੋਈ ਹੈ, ਇਹਦੇ ਵਿੱਚ 1 ਦਰਜਨ ਤੋਂ ਵੱਧ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਇਕੱਠੀਆਂ ਹੋਈਆਂ। ਉਹਨਾਂ ਨੇ 27 ਜੁਲਾਈ ਨੂੰ ਅੰਮ੍ਰਿਤਸਰ ਦੇ ਵਿੱਚ ਸੱਦਿਆ ਗਿਆ ਜਿਹੜਾ ਇਕੱਠ ਹੈ ਉਹਨੂੰ ਗੈਰ ਪੰਥਕ ਐਲਾਨਿਆ ਜੀ। ਔਰ ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਇਹ ਵੀ ਕਿਹਾ ਜੀ ਕਿ 21ਵੀਂ ਸਦੀ ਦੇ ਵਿੱਚ ਪਹਿਲਾ ਮੌਕਾ ਹੈ ਜਦੋਂ ਅਕਾਲੀ ਦਲ ਨੇ ਸਿੱਖਾਂ ਖਿਲਾਫ ਹੀ ਮੋਰਚਾ ਲਾਉਣ ਦੀ ਇਤਿਹਾਸਕ ਗਲਤੀ ਜਿਹੜੀ ਹੈ ਜੀ ਉਹ ਕੀਤੀ ਹੈ। ਇਹ ਸਿੱਖ ਸੰਸਥਾਵਾਂ ਜਿਹੜੀਆਂ ਨੇ ਜੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਸਿੱਖ ਪੰਥ ਦੇ ਵਿੱਚ ਭਰਾ ਮਾਰੂ ਜੰਗ ਟਾਲਣ ਦੇ ਵਾਸਤੇ 27 ਜੁਲਾਈ ਦੇ ਸਿੱਖ ਸੰਮੇਲਨ ਨੂੰ ਰੱਦ ਜਿਹੜਾ ਜੀ ਉਹ ਕਰਨਾ ਚਾਹੀਦਾ। ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਗੁਰਬਚਨ ਸਿੰਘ ਹੁਰੀ, ਉਹਨਾਂ ਨੂੰ ਇਹ ਚਾਹੀਦਾ ਹੈ ਕਿ ਭਰਾ ਮਾਰੂ ਜੰਗ ਦੇ ਵਿਰੋਧ ਦੇ ਵਿੱਚ ਇੱਕ ਹੁਕਮਨਾਮਾ ਜਾਰੀ ਕਰਨ ਤੇ ਇਹ ਵੀ ਕਹਿਣ ਕਿ ਟਾਸਕ ਫੋਰਸ ਤੇ ਜਿਹੜੇ ਨਿਹੰਗ ਜਥੇਬੰਦੀਆਂ ਹਥਿਆਰ ਲੈ ਕੇ ਹਰਿਆਣੇ ਦੇ ਗੁਰਦੁਆਰਿਆਂ 'ਚ ਜਾ ਬੈਠੀਆਂ ਨੇ ਉਹ ਵਾਪਸ ਪੰਜਾਬ ਦੇ ਵਿੱਚ ਆ ਜਾਣ ਕਿਉਂਕਿ ਨੁਕਸਾਨ ਜਿਹੜਾ ਹੋਣਾ ਉਹ ਸਿੱਖਾਂ ਦਾ ਹੀ ਹੋਣਾ। ਇਹ ਜਿਹੜੀਆਂ ਕੱਟੀਆਂ ਹੋਈਆਂ ਨੇ ਜੀ 1 ਦਰਜਨ ਤੋਂ ਵੱਧ ਸਿੱਖ ਸੰਸਥਾਵਾਂ, ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਸਿੱਖਾਂ ਨੂੰ ਪੰਥ ਦੇ ਵਿੱਚੋਂ ਪਿੰਡਾਂ ਨੂੰ ਛੇਕਿਆ ਗਿਆ ਇਹ ਫੈਸਲਾ ਵਾਪਸ ਲੈ ਲੈਣਾ ਚਾਹੀਦਾ ਕਿਉਂਕਿ ਉਹਨਾਂ ਦਾ ਪੱਖ ਜਿਹੜਾ ਜੀ ਉਹ ਸੁਣਿਆ ਹੀ ਨਹੀਂ ਗਿਆ। ਬਿਨਾਂ ਪੱਖ ਤੋਂ ਉਹਨਾਂ ਨੂੰ ਛੇਕ ਦਿੱਤਾ ਗਿਆ ਜਿਹੜਾ ਕਿ ਸਿੱਖੀ ਸਿਧਾਂਤਾਂ ਦੇ ਬਿਲਕੁਲ ਜਿਹੜਾ ਜੀ ਉਹ ਉਲਟ ਹੈ। ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 1 ਦਰਜਨ ਦੇ ਕਰੀਬ ਜਿਹੜੀਆਂ ਸੰਸਥਾਵਾਂ ਨੇ ਉਹ ਇਕੱਠੀਆਂ ਹੋਈਆਂ ਨੇ ਜਿਹੜੇ ਵੱਖ-ਵੱਖ ਪੰਜਾਬ ਦੇ ਸ਼ਹਿਰਾਂ ਤੋਂ ਆਏ ਹੋਏ ਸਨ ਜੀ। ਬਿਲਕੁਲ ਜਿਸ ਤਰ੍ਹਾਂ ਉਹਨਾਂ ਨੇ ਇਹ ਕਿਹਾ ਆ ਕਿ ਸਾਰੇ ਚਾਹੁੰਦੇ ਆ ਕਿ ਉਹਨਾਂ ਨੂੰ ਇਹ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਆ, ਪਰ ਜਿਸ ਤਰ੍ਹਾਂ ਕਈ ਵਾਰੀ ਤੁਹਾਡੇ ਨਾਲ ਸਾਡੇ ਕਾਲਰ ਵੀ ਗੱਲ ਕਰਦੇ ਆ
ਕਿ ਜਿਹੜੇ ਜਥੇਦਾਰ ਮੰਨਣਾ ਚਾਹੀਦਾ। ਕੀ ਤੁਸੀਂ ਸੋਚਦੇ ਆ ਕਿ ਜਥੇਦਾਰ ਇਸ ਤਰ੍ਹਾਂ ਦਾ ਬਿਆਨ ਕਦੀ ਵੀ ਜਾਰੀ ਕਰ ਸਕਦੇ ਆ? ਨਹੀਂ ਕਰਨਗੇ ਜੀ, ਬਿਲਕੁਲ ਵੀ ਨਹੀਂ ਕਰਨਗੇ, ਕਿਸੇ ਵੀ ਹਾਲਤ ਦੇ ਵਿੱਚ ਨਹੀਂ ਕਰਨਗੇ। ਈਵਨ ਹੋ ਸਕਦਾ ਹੈ ਕਿ ਅੱਜ ਬਿਆਨ ਦੇ ਇੱਥੇ ਸਾਡੇ 24 ਹੋ ਗਈ, 25 ਨੂੰ 26 ਨੂੰ ਇਹ ਵੀ ਆ ਜਾਏ ਜਥੇਦਾਰ ਦੇ ਵੱਲੋਂ ਕਿ ਇਹਦੇ ਵਿੱਚ ਜਿਹੜਾ ਹਰ ਸਿੱਖ ਆ ਉਹ ਸ਼ਾਮਲ ਹੋਵੇ, ਜਿਹੜੀ 27 ਤਰੀਕ ਨੂੰ ਕੀਤੀ ਜਾ ਰਹੀ ਹੈ। ਕਿਉਂਕਿ ਬਿਆਨ ਜਿਹੜੇ ਨੇ ਨਾ ਉਹ ਤਾਂ ਚੰਡੀਗੜ੍ਹ ਤੋਂ ਲਿਖੇ ਜਾਂਦੇ ਨੇ ਨਾ, ਉੱਥੇ ਤਾਂ ਜਥੇਦਾਰ ਸਾਹਿਬ ਨੇ ਪੜ੍ਹਨਾ ਹੀ ਹੁੰਦਾ ਵਿਚਾਰਿਆਂ ਨੇ, ਉਹਨਾਂ ਨੂੰ ਤਾਂ ਲਿਖਣ ਦਾ ਵੀ ਹੱਕ ਨਹੀਂ ਹੈਗਾ। ਤੇ ਇਸ ਕਰਕੇ ਇਹੋ ਜਿਹਾ ਬਿਆਨ ਜਿਹੜਾ ਉੱਥੋਂ ਵੀ ਆ ਸਕਦਾ ਜੀ ਅਕਾਲ ਤਖ਼ਤ ਸਾਹਿਬ ਤੋਂ, ਕਿ ਹਰ ਸਿੱਖ ਜਿਹੜਾ ਜੀ ਇਹਦੇ ਵਿੱਚ ਸ਼ਾਮਲ ਹੋਵੇ। ਜਿੰਨੀ ਤੋਏ ਇਸ ਇੱਕ ਚੰਗੇ ਉੱਚੇ ਅਹੁਦੇ ਦੀ, ਜਿਹਨੂੰ ਸੁਪਰੀਮ ਕਿਹਾ ਜਾਂਦਾ ਸੀਗਾ ਜੀ, ਉਹਦੀ ਇਹਨਾਂ ਜਥੇਮਾਰਾਂ ਨੇ ਕਰਵਾ ਦਿੱਤੀ ਹੈ ਜੀ। ਸ਼ਾਇਦ ਪਹਿਲਾਂ ਕਦੀ ਇਤਿਹਾਸ ਦੇ ਵਿੱਚ ਇੰਨੀ ਨਹੀਂ ਹੋਈ ਜੀ। ਬਿਲਕੁਲ। ਤੇ ਅੱਗੇ ਜਿਹੜੀ ਤੋਏ ਹੋਈ ਜੀ, ਤੁਸੀਂ ਗੱਲ ਕੀਤੀ ਹੈ ਕੋਹਲੀ ਦੇ ਮਾਮਲੇ ਦੇ ਵਿੱਚ, ਤੇ ਕੋਹਲੀ ਦਾ ਮਾਮਲਾ ਵੀ ਪਤਾ ਲੱਗਾ ਸੀ ਕਿ ਅਦਾਲਤ ਦੇ ਵਿੱਚ ਪਹੁੰਚ ਗਿਆ। ਇਹ ਜਿਹੜੀ ਕੋਹਲੀ ਦੀ ਜਿਹੜੀ ਬਹਾਲੀ ਹੈ ਜੀ, ਉਹਨੂੰ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਦੇ ਵੱਲੋਂ ਜਿਹੜੀ ਹੈ ਜੀ ਉਹ ਚੁਣੌਤੀ ਦੇ ਦਿੱਤੀ ਗਈ ਹੈ ਜੀ। ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਇਹ ਜਿਹੜੀ ਚੁਣੌਤੀ ਹੈ ਉਹ ਦਿੱਤੀ ਗਈ ਹੈ। ਇਹਦੇ ਵਾਸਤੇ ਅੱਜ ਜਿਹੜਾ ਜੀ ਤੈਅ ਕੀਤਾ ਜਾਊਗਾ ਕਿ ਇਹ ਪਟੀਸ਼ਨ ਐਕਟ ਦੇ ਘੇਰੇ ਦੇ ਵਿੱਚ ਆਉਂਦੀ ਹੈ ਜਾਂ ਨਹੀਂ। ਬਲਦੇਵ ਸਿੰਘ ਸਿਰਸਾ ਦੇ ਵੱਲੋਂ ਜੀ ਇਹ ਜਿਹੜਾ ਕਮਿਸ਼ਨ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ, ਇਹਦੇ ਵਿੱਚ ਚੁਣੌਤੀ ਦਿੱਤੀ ਗਈ ਹੈ, ਜਿਹਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ SS ਕੋਹਲੀ ਦੀ ਬਹਾਲੀ ਜਿਹੜੀ ਆ ਉਹ ਕੀਤੀ ਗਈ ਹੈ। ਇਹ ਸ਼ੁਰੂ ਤੋਂ ਹੀ ਜਿਹੜਾ ਚਰਚਿਤ ਰਿਹਾ ਜੀ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਜਿਹੜੀ ਕਮੇਟੀ ਆ ਉਹਦੇ ਵੱਲੋਂ ਇੰਟਰਨਲ ਆਡੀਟਰ SS ਕੋਹਲੀ ਦੀਆਂ ਸੇਵਾਵਾਂ ਬਰਖਾਸਤ ਕਰਤੀਆਂ ਗਈਆਂ ਸੀਗੀਆਂ। 24 ਘੰਟਿਆਂ ਦੇ ਵਿੱਚ ਫੇਰ ਉਹ ਬਹਾਲ ਕਰਤੀਆਂ ਗਈਆਂ। ਤਕਰੀਬਨ 1 ਕਰੋੜ ਰੁਪਈਆ ਤਨਖਾਹ ਜਿਹੜਾ ਜੀ ਉਹ SS ਕੋਹਲੀ ਜਿਹੜਾ ਉਹ ਲੈਂਦਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ। 5-17 ਹੋਟਲ 5 ਸਟਾਰ ਹੋਟਲਾਂ ਦੇ ਵਿੱਚ ਉਹਦਾ ਰਹਿਣ ਸਹਿਣ, ਬਾਕੀ ਜਿਹੜੇ ਖਰਚੇ ਨੇ ਉਹ ਸਾਰੇ ਐਕਸਟਰਾ ਨੇ। ਤਾਂ ਕਿੰਨੇ ਕੁ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੈਂਦਾ ਹੋਊਗਾ, ਇਹਦਾ ਅੰਦਾਜ਼ਾ ਜਿਹੜਾ ਉਹ ਤੁਸੀਂ ਲਗਾ ਸਕਦੇ ਹੋ। ਇਹ ਕਿਹਾ ਜਾਂਦਾ ਕਿ ਅਸਲ ਦੇ ਵਿੱਚ ਬਾਦਲ ਪਰਿਵਾਰ ਦੀ ਜਿਹੜੀ ਸਾਰੀ ਐਡੀਟਿੰਗ ਵਗੈਰਾ ਹੈ ਨਾ ਜੀ ਉਹ ਦੇਖਦਾ ਅਕਾਊਂਟਿੰਗ ਦੀ, ਇਹ ਔਰ ਤਨਖਾਹ ਜਿਹੜੀ ਆ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਦਿੱਤੀ ਜਾ ਰਹੀ ਹੈ ਜੀ। ਤੇ ਨਾਲ ਲੱਗਦੀ ਜੀ ਜਿਹੜੀ ਇੱਕ ਖਬਰ ਪੜ੍ਹੀ ਗਈ ਆ ਕਿ ਅਕਾਲੀ ਦਲ ਮਾਨ ਜਿਹੜੇ ਹੈਗੇ ਸਿਮਰਨਜੀਤ ਸਿੰਘ ਮਾਨ ਆ, ਉਹਨਾਂ ਨੇ ਵੀ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ ਇਕੱਠ ਆ ਸਿੱਖਾਂ ਦਾ ਉਹ ਬੁਲਾ ਲਿਆ ਜੀ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇਹ ਪੰਥਕ, ਉਹਨਾਂ ਨੇ ਕਿਹਾ ਕਿ ਪੰਥਕ ਇਕੱਠ ਜਿਹੜਾ ਉਹਦੀ ਨਾਮ ਦੀ ਦੁਰਵਰਤੋਂ ਕਰਕੇ ਉਹ ਸਿੱਖਾਂ ਦੇ ਵਿੱਚ ਜਿਹੜੀ ਹੈ ਜੀ ਖਾਨਾ ਜੰਗੀ ਕਰਵਾਉਣੀ ਚਾਹੁੰਦੇ ਨੇ। ਇਹਦੇ ਕਰਕੇ ਇਹਦੇ ਵਿਰੋਧ ਦੇ ਵਿੱਚ ਔਰ ਇਹਦੇ ਬਰਾਬਰ ਦੇ ਉੱਤੇ ਉਹਨਾਂ ਨੇ ਜੀ ਇੱਕ ਵੱਖਰਾ ਇਕੱਠ ਜਿਹੜਾ ਜੀ ਉਹ ਸੱਦ ਰਿਹਾ ਇੱਥੇ ਪੰਜਾਬ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਹੀ। ਉਹਨਾਂ ਨੇ ਇਹ ਕਿਹਾ ਜੀ ਕਿ ਜਿਹੜਾ ਦੇਸ਼ ਦੇ ਵਿੱਚ ਵਸਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਸਹੀ ਸਥਿਤੀ ਤੋਂ ਜਿਹੜਾ ਜੀ ਜਾਣੂ ਕਰਾਉਣ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਇਹ ਇਕੱਠ ਜਿਹੜਾ ਜੀ ਉਹ ਸੱਦਿਆ ਗਿਆ। ਉਹਨਾਂ ਨੇ ਇਹਦੇ ਵਿੱਚ ਸਾਰਿਆਂ ਨੂੰ ਸ਼ਾਮਲ ਹੋਣ ਦੀ ਅਪੀਲ ਵੀ ਜਿਹੜੀ ਇਹਦੀ ਕੀਤੀ ਹੈ। ਤਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਵੱਲੋਂ ਇਹ ਵੱਖਰਾ ਜਿਹੜਾ ਕੀਤਾ ਜਾ ਰਿਹਾ ਇਕੱਠ ਹੈ ਉਹਨੂੰ ਕੀ ਹੁੰਗਾਰਾ ਮਿਲਦਾ ਉਹ ਇਹ, ਪਰ ਇੰਨਾ ਜ਼ਰੂਰ ਹੈ ਕਿ ਕਮ ਸੇ ਕਮ ਕੋਈ ਜਿਹੜੀ ਜਥੇਬੰਦੀ ਹੈ ਜੀ ਉਹ ਇਹਦੇ ਵਿਰੋਧ ਦੇ ਵਿੱਚ ਓਪਨਲੀ ਤਾਂ ਸਾਹਮਣੇ ਆਈ ਆ। ਹਾਲਾਂਕਿ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਕੱਲ ਹੈ ਨਹੀਂ ਸੀ ਖਬਰਾਂ, ਉਦੋਂ ਪਹਿਲਾਂ ਵੀ ਤੁਹਾਡੇ ਨਾਲ ਮੈਂ ਗੱਲ ਕੀਤੀ ਸੀ, ਸਿੱਖ ਬੁੱਧੀਜੀਵੀ ਵਰਗ ਜਿਹੜਾ ਜੀ ਉਹ ਕੰਟੀਨਿਊਸ ਜਿਹੜਾ ਜੀ ਡੇਲੀ ਬੇਸਿਸ ਦੇ ਉੱਤੇ ਹੁਣ ਇਹ ਕਹਿ ਲਓ ਕਿ ਆਪਣੇ ਇਕੱਠ ਕਰਕੇ ਇਸ ਫੈਸਲੇ ਦਾ ਵਿਰੋਧ ਜਿਹੜਾ ਜੀ ਕਰ ਰਿਹਾ। ਮੈਂ ਸਮਝਦਾ ਕਿ ਜਿਹੜਾ ਬੁੱਧੀਜੀਵੀ ਵਰਗ ਹੈ ਨਾ ਜੀ ਉਹਦਾ ਰੋਲ ਇਸ ਵੇਲੇ ਬਹੁਤ ਮਹੱਤਵਪੂਰਨ ਹੈ ਕਿ ਇਸ ਨਾਜ਼ੁਕ ਮਸਲੇ ਦੇ ਉੱਤੇ ਕੀ ਬੋਲਦਾ, ਕਿਉਂਕਿ ਜੇ ਉਹ ਚੁੱਪ ਰਹਿੰਦਾ ਤੇ ਸ਼ਾਇਦ ਹੋ ਸਕਦਾ ਕਿ ਇਤਿਹਾਸ ਜਿਹੜਾ ਨਾ ਜੀ ਫਿਰ ਉਹਨਾਂ ਨੂੰ ਮਾਫ਼ ਨਾ ਕਰੇ ਕਿ ਜਦੋਂ ਜ਼ਰੂਰਤ ਸੀਗੀ ਉਦੋਂ ਤੁਸੀਂ ਇਸ ਮਸਲੇ ਦੇ ਉੱਤੇ ਕਿਉਂ ਨਾ ਬੋਲੇ। ਜਿਵੇਂ ਤੇਜ਼ੀ ਦੇ ਨਾਲ ਹੁਣ ਬੋਲ ਰਹੇ ਨੇ, ਸਾਂਝੇ ਤੌਰ ਦੇ ਉੱਤੇ ਕੋਈ ਨਾ ਕੋਈ ਇਹਨਾਂ ਨੂੰ ਪ੍ਰੋਗਰਾਮ ਜਿਹੜਾ ਜੀ ਉਹ ਉਲੀਕਣਾ ਚਾਹੀਦਾ ਇਹਦਾ ਵਿਰੋਧ ਕਰਨ ਦੇ ਵਾਸਤੇ, ਕਿਉਂਕਿ ਜੇ ਸਿੱਧਾ ਪੁੱਛੋ ਤਾਂ ਇਹ ਵਾਕਿਆ ਹੀ ਸਿੱਖਾਂ ਦੇ ਵਿੱਚ ਖਾਨਾ ਜੰਗੀ ਕਰਾਉਣ ਵੱਲ ਨੂੰ ਵੱਧ ਰਿਹਾ ਜੀ ਅਕਾਲੀ ਦਲ ਜਿਹੜਾ ਬਾਦਲ ਹੈ। ਇਹ ਨੁਕਸਾਨ ਕਰਾ ਦੇਣਗੇ ਜੀ ਪੰਜਾਬ ਦਾ, ਪੰਜਾਬੀਆਂ ਦਾ ਔਰ ਖਾਸ ਤੌਰ ਤੇ ਸਿੱਖਾਂ ਦਾ ਜੀ। ਜੀ ਬਿਲਕੁਲ। ਅੱਗੇ ਇਹਨਾਂ ਨੇ ਕਿਹੜਾ ਘੱਟ ਕਰਵਾਇਆ ਹੋਇਆ। ਤੇ ਇੱਕ ਹੋਰ ਜੀ ਆਈ ਸੀ ਸੁਖਦੇਵ ਸਿੰਘ ਢੀਂਡਸਾ ਦੀ ਗੱਲ ਕਿ ਉਹਨਾਂ ਨੇ ਰਾਜ ਸਭਾ ਦੇ ਵਿੱਚ ਬੜਾ ਰੌਲਾ ਪਾਇਆ ਕਿ ਜਿਹੜੀ ਵੱਖਰੀ ਕਮੇਟੀ ਬਣੀ ਆ ਕਿਉਂ ਬਣੀ ਆ, ਪਰ ਉਹਨਾਂ ਦਾ ਵੀ ਇੱਕ ਜਿਹੜਾ ਸਾਹਮਣੇ ਆਈ ਹੈ ਗੱਲ ਕਿ ਉਹ ਵੀ ਕਿਤੇ ਨਾ ਕਿਤੇ ਜਿਹੜੇ ਆ ਹੋਰ ਥਾਂ ਵੀ ਇਨਵੋਲਵ ਹੈਗੇ ਆ। ਇਨਵੋਲਵ ਹੈਗੇ ਜੀ। ਇੱਕ ਜਿਹੜਾ ਚਰਚਾ ਚੱਲ ਰਿਹਾ ਨਾ, ਜਿਹੜਾ ਪਤਾ ਨਹੀਂ ਕਦੋਂ ਉਹ ਸਾਹਮਣੇ ਆਊਗੀ, ਮੀਰੀ ਪੀਰੀ ਇੱਕ ਬਣਿਆ ਹੋਇਆ ਜੀ ਟਰਸਟ ਜਿਹੜਾ ਇਹ ਹਰਿਆਣੇ ਦੇ ਵਿੱਚ ਜਿਹੜਾ ਮਾਰਕੰਡਾ ਆਉਂਦਾ ਨਾ ਜੀ, ਸ਼ਾਹਬਾਦ ਮਾਰਕੰਡਾ, ਉੱਥੇ ਇਹ ਬਣਿਆ ਹੋਇਆ।
ਇਹ ਮਿਲੀਟਰੀ ਪੀਰੀ ਟਰਸਟ ਕਿੱਥੋਂ ਆਇਆ? ਇਹਦੇ ਜਿਹੜੇ ਮੇਨ ਨੇ ਉਹ ਬਾਦਲ ਸਾਹਿਬ ਨੇ, ਬੀਬੀ ਜਗੀਰ ਕੌਰ ਆ ਇਹਦੇ ਵਿੱਚ। ਈਵਨ ਜਿਹੜਾ ਟਰਸਟ ਮਸਤੂ ਆਣੇ ਵਾਲਾ ਸੀ ਉਹਦੇ ਬਾਰੇ ਵੀ ਤਾਂ ਕਈ ਕੁਝ ਸਾਹਮਣੇ ਆਉਂਦਾ ਰਹਿੰਦਾ। ਉਹ ਢੀਂਡਸਾ ਸਾਹਿਬ ਦੇ ਨਾਲ ਜਿਹੜਾ ਦੀ ਜੁੜਿਆ ਹੋਇਆ। ਉਸ ਟਰਸਟ ਦੇ ਉਹ ਖਾਸਮ ਖਾਸ ਨੇ ਜਿੱਥੇ ਦਰਬਾਰ ਸਾਹਿਬ ਦੀ ਸ਼ਕਲ ਦੇ ਉੱਤੇ ਗੁਰਦੁਆਰਾ ਜਿਹੜਾ ਉਹ ਉਸਾਰਿਆ ਜਾ ਰਿਹਾ, ਉਹ ਉੱਦਾਂ ਹੀ ਖੜਾ ਅੱਜ ਵੀ। ਇਹਦੇ ਬਾਰੇ ਤਾਂ ਕਦੀ ਨਹੀਂ ਬੋਲਦੇ ਢੀਂਡਸਾ ਸਾਹਿਬ। ਰਾਜ ਸਭਾ ਦੇ ਵਿੱਚ ਜੋ ਕੁਛ ਉਹ ਬੋਲੇ ਨੇ ਕਿ ਸਿੱਖਾਂ ਨੇ ਕੁਰਬਾਨੀਆਂ ਕਰਕੇ, ਗੱਲ ਫਿਰ ਉੱਥੇ ਉਹੀ ਆ ਜਾਂਦੀ ਹੈ ਜੀ ਕਿ ਇਹ ਲੋਕ ਸੰਵਿਧਾਨ ਦੇ ਬਾਰੇ ਦੇ ਵਿੱਚ ਜਾਣਦੇ ਹੋਏ ਵੀ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਲੋਕਾਂ ਨੂੰ ਅੱਜ ਵੀ ਦੱਸਣ ਤੋਂ ਇਹ ਅਸਮਰੱਥ ਨੇ ਕਿ ਪੰਜਾਬ ਦੇ ਟੋਟੇ ਕਿਹਨੇ ਕਰਵਾਏ। ਹਰਿਆਣੇ ਨੇ ਇੱਕ ਦਿਨ ਵੀ ਮੋਰਚਾ ਨਹੀਂ ਲਾਇਆ, ਹਿਮਾਚਲ ਪ੍ਰਦੇਸ਼ ਨੇ ਇੱਕ ਦਿਨ ਵੀ ਮੋਰਚਾ ਨਹੀਂ ਲਾਇਆ। ਇਹਨਾਂ ਲੋਕਾਂ ਨੇ ਮੋਰਚੇ ਲਾ ਕੇ ਪਹਿਲਾਂ ਉਹ 2 ਸੂਬੇ ਜਿਹੜੇ ਸੀ ਪੰਜਾਬ ਦੇ ਵਿੱਚੋਂ ਕਟਵਾ ਕੇ ਬਣਾ ਦਿੱਤੇ। ਜੇ ਹੁਣ ਉਹਨਾਂ ਸੂਬਿਆਂ ਦੀ ਇੰਡੀਪੈਂਡੈਂਟ ਇੱਕ ਆਜ਼ਾਦ ਹਸਤੀ ਆ ਤੇ ਫਿਰ ਉਹ ਮੰਨਣ ਤੋਂ ਇਨਕਾਰੀ ਕਿਉਂ ਨੇ? ਉਹਨਾਂ ਨੂੰ ਆਪਣੇ ਫੈਸਲੇ ਲੈਣ ਦਾ ਕਿਉਂ ਨਹੀਂ ਹੱਕ ਹੈਗਾ? ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਅਕਾਲੀ ਦਲ ਵਾਲੇ ਕਰਦੇ ਰਹੇ ਨੇ ਕਿ ਹਰਿਆਣਾ ਕੋਈ ਰਾਜ ਨਹੀਂਗਾ, ਉਹਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੀ। ਰਾਜ ਸਭਾ ਦੇ ਵਿੱਚ ਜਿਹੜਾ ਭਾਸ਼ਣ ਦਿੱਤਾ ਢੀਂਡਸਾ ਸਾਹਿਬ ਨੇ, ਮੈਂ ਉਹ ਸੁਣਿਆ, ਉਹ ਇੱਕ ਗੁੰਮਰਾਹ ਕੋਨਾ ਜੀ। ਉਹਨਾਂ ਦੀ ਤਾਂ ਆਵਾਜ਼ ਵੀ ਜਿਵੇਂ ਥਿੜਕ ਰਹੀ ਸੀ ਵੀ ਕੋਈ ਹੋਮਵਰਕ ਉਹਦੇ ਉੱਤੇ ਉਹਨਾਂ ਨੇ ਕੋਈ ਵੀ ਨਹੀਂ ਕੀਤਾ ਹੋਇਆ ਕਿ ਉਹ ਕਹਿਣਾ ਕੀ ਚਾਹੁੰਦੇ ਨੇ ਅਸਲ 'ਚ। ਜੀ ਬਸ ਕਹਿਣਾ ਉਹੀ ਚਾਹੁੰਦੇ ਨੇ ਜੋ ਉਹਨਾਂ ਨੂੰ ਹੁਕਮ ਹੋਇਆ ਆ। ਤੇ ਅੱਗੇ ਗੱਲ ਕਰਦੇ ਆ ਜੀ, ਜਿਵੇਂ ਤੁਸੀਂ ਲੋਕਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਆ, ਤੇ ਜਿਹੜੀ ਵਿਰੋਧੀ ਧਿਰ ਆ ਉਸ ਨੂੰ ਵੀ ਪੰਜਾਬ ਦੇ ਵਿੱਚ ਸਿੱਖਾਂ ਨੇ ਵੋਟਾਂ ਪਾਈਆਂ ਕਿ ਵਿਰੋਧੀ ਧਿਰ ਆ ਸ਼ਾਇਦ ਸਾਡੇ ਅਧਿਕਾਰਾਂ ਦੀ ਰੱਖਿਆ ਕਰੂ, ਸਾਡੇ ਅਧਿਕਾਰਾਂ ਲਈ ਬੋਲੂਗੀ, ਪਰ ਲੋਕੀ ਵੋਟਾਂ ਦੇ ਕੇ ਵੀ ਮਹਿਸੂਸ ਕਰਦੇ ਹੋਣਗੇ ਕਿ ਅਸੀਂ ਠੱਗੇ ਗਏ ਹਾਂ ਵਿਰੋਧੀ ਧਿਰ ਤੋਂ ਵੀ। ਠੱਗੇ ਗਏ ਜੀ। ਲੋਕਾਂ ਨੂੰ ਬੜੀ ਵੱਡੀ ਇੱਕ ਆਸ ਸੀਗੀ ਜੀ ਇਸ ਗੱਲ ਦੀ ਕਿ ਵਿਰੋਧੀ ਧਿਰ ਜਿਹੜੀ ਆ ਉਹਨਾਂ ਦਾ ਮਸਲਾ ਜਿਹੜਾ ਜੀ ਇਸ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਜਿਹੜਾ ਜੀ ਉਹ ਚੱਕੂਗੀ। ਜਦੋਂ ਚੋਣਾਂ ਹੋ ਕੇ ਹਟੀਆਂ ਜੀ ਉਹਦੇ ਦੌਰਾਨ ਡਰੱਗ ਵਾਲਾ ਮਸਲਾ ਔਰ ਇਹਦੇ ਨਾਲ ਰੇਤ ਦੇ ਜਿਹੜੇ ਅਸਮਾਨੀ ਚੜੇ ਭਾਅ ਨੇ ਜੀ, ਜਾਇਦਾਦ ਟੈਕਸ, ਬਿਜਲੀ ਦੇ ਵਧੇ ਹੋਏ ਖਰਚੇ ਜਿਹੜੇ ਨੇ ਜੀ, ਉਹ ਬਾਹਰ ਤਾਂ ਬਥੇਰਾ ਰੌਲਾ ਪਾਇਆ ਗਿਆ। ਜਿਹੜੇ ਕੇਂਦਰ ਤੋਂ ਕੇਂਦਰੀ ਲੀਡਰਸ਼ਿਪ ਦੇ ਕੁਝ ਜਿਹੜੇ ਸਨ ਉਹ ਆ ਕੇ ਲਗਾਤਾਰ ਮੀਟਿੰਗਾਂ ਲਾਉਂਦੇ ਰਹੇ, ਹੋਮਵਰਕ ਕੀਤਾ, ਪਰ ਜਦੋਂ ਜਾ ਕੇ ਜਿਹੜਾ ਜੀ ਉੱਥੇ ਵਿਧਾਨ ਸਭਾ ਦੇ ਵਿੱਚ ਦੇਖਿਆ ਉਹਦੇ ਵਿੱਚੋਂ ਕੱਖ ਵੀ ਨਾ ਨਿਕਲਿਆ। ਕਾਂਗਰਸ ਜਿਹੜੀ ਸੀ ਉਹ ਏਡਾ ਦੜੀ ਬੈਠੀ ਰਹੀ ਇੱਕ ਸਿਰਫ ਰਾਜਾ ਵੜਿੰਗ ਵਾਲੇ ਮਾਮਲੇ ਕਰਕੇ ਕਿ ਜਿਵੇਂ ਉਹਨੂੰ ਪਤਾ ਹੀ ਨਾ ਹੋਵੇ ਕਿ ਵਿਧਾਨ ਸਭਾ 'ਚ ਕੀ ਹੋ ਰਿਹਾ। ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਰੋਲ ਵੀ ਤੇ ਸੱਤਾਧਾਰੀ ਧਿਰ ਦਾ ਰੋਲ ਵੀ ਇੱਕੋ ਸੱਤਾਧਾਰੀ ਧਿਰ ਨੇ ਹੀ ਸਾਰੇ ਦਾ ਸਾਰਾ ਜਿਹੜਾ ਜੀ ਉਹ ਅਪਣਾਇਆ। ਉੱਥੇ ਕਿਤੇ ਬਹਿਸ ਕਰਨ ਦੇ ਵਾਸਤੇ ਵਿਰੋਧੀ ਧਿਰ ਲੱਭੀ ਹੋਈ ਨਾ। ਈਵਨ ਹੈਰਾਨਗੀ ਵਾਲੀ ਗੱਲ ਇਹ ਰਹੀ ਕਿ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਨੇ ਉਹ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਧੰਨਵਾਦ ਕਰਦੇ ਰਹੇ ਵੱਖ-ਵੱਖ ਸਮੇਂ ਦੇ ਉੱਤੇ ਬੋਲ ਕੇ ਕਿ ਉਹਨਾਂ ਨੇ ਤਾਂ ਬੜੀ ਡਿਟੇਲ ਦੇ ਵਿੱਚ ਇਹਦੇ ਜਵਾਬ ਜਿਹੜੇ ਆ ਜੀ ਉਹ ਦੇ ਦਿੱਤੇ ਆ। ਜਿਹੜੇ ਖਾਸ ਤੌਰ ਦੇ ਉੱਤੇ ਡਰੱਗ ਵਾਲੇ ਮਾਮਲੇ 'ਚ ਕੀ ਉਹਨਾਂ ਨੇ ਜਵਾਬ ਦੇ ਦਿੱਤੇ? ਉਹਨਾਂ ਨੇ ਤਾਂ ਫਿਗਰਸ ਹੀ ਦੱਸੀਆਂ ਨਾ ਕਿ ਫਲਾਨੇ ਜਗ੍ਹਾ ਤੇ ਇੰਨੇ ਕੇਸ ਦਰਜ ਹੋਏ ਨੇ, ਸਾਡੇ ਇੱਥੇ ਇੰਨੇ ਦਰਜ ਹੋਏ ਨੇ, ਉੱਥੋਂ ਇੰਨੀ ਫੜੀ ਗਈ ਆ, ਸਾਡੇ ਇੱਥੋਂ ਇੰਨੀ ਫੜੀ ਗਈ ਆ। ਕੀ ਵਿਰੋਧੀ ਧਿਰ ਇਹਦੇ ਨਾਲ ਹੀ ਸ਼ਾਂਤ ਹੋ ਗਈ? ਉਹ ਸ਼ਾਂਤ ਐਸੀ ਹੋਈ ਕਿ ਬਿਲਕੁਲ ਹੀ ਜਿਹੜੀ ਹੈ ਜੀ ਉਹ ਸ਼ਾਂਤ ਹੋ ਕੇ ਰਹਿ ਗਈ। ਔਰ ਲੋਕ ਜਿਹੜੇ ਨੇ ਜੀ ਉਹ ਇਹ ਕਹਿ ਰਹੇ ਨੇ ਜੀ ਕਿ ਕਾਂਗਰਸ ਨੂੰ ਕਮ ਸੇ ਕਮ ਉਹਨਾਂ ਨੇ ਇੰਨੀਆਂ ਕੁ ਸੀਟਾਂ ਤਾਂ ਦਿੱਤੀਆਂ ਸਨ ਪੰਜਾਬ ਦੇ ਵਿੱਚੋਂ ਕਿ ਤਕੜੀ ਵਿਰੋਧੀ ਧਿਰ ਜਿਹੜੀ ਬਣ ਸਕਣ। ਪਰ ਇੱਥੇ ਤੁਸੀਂ ਇਹ ਕਹਿ ਲਓ ਕਿ ਕਾਂਗਰਸ ਦੀ ਆਪਸੀ ਕਾਟੋ ਕਲੇਸ਼ ਜਿਹੜਾ ਜੀ ਜਾਂ ਤਾਂ ਉਹਨੇ ਜਾਂ ਫਿਰ ਇਹ ਜਿਹੜਾ ਦੋਸਤਾਨਾ ਮੈਚ ਉਹਨੇ ਰਲ ਕੇ ਖੇਡਿਆ ਜੀ, ਕਿਤੇ ਨਾ ਕਿਤੇ ਇਹ ਸ਼ੱਕ ਪੈਦਾ ਕਰ ਰਿਹਾ ਹੈ ਕਿ ਆਪਸ ਦੇ ਵਿੱਚ ਸਮਝੌਤਾ ਕਰਕੇ ਹੀ ਇਹਨਾਂ ਨੇ ਇਹ ਜਿਹੜਾ ਮੈਚ ਹੈ ਉਹ ਖੇਡਿਆ। ਔਰ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸੀਗਾ ਬਿਲਕੁਲ ਠੁੱਸ ਹੋ ਕੇ ਰਹਿ ਗਿਆ। ਅਗਲੇ ਸੈਸ਼ਨ ਤੱਕ ਹੁਣ ਦੁਬਾਰਾ ਵਿਰੋਧੀ ਧਿਰ ਨੂੰ ਕੋਈ ਮੌਕਾ ਨਹੀਂ ਮਿਲਣਾ ਜਦੋਂ ਇਹ ਜਿਹੜਾ ਜੀ ਮੁੱਦੇ ਉਠਾ ਸਕੇ। ਮੁੱਦੇ ਏਡੇ ਜ਼ਬਰਦਸਤ ਹਨ ਕਿ ਉਹ ਪੰਜਾਬ ਸਰਕਾਰ ਨੂੰ ਕੁੜਕੀ ਦੇ ਵਿੱਚ ਫਸਾ ਸਕਦੀ ਸੀਗੀ, ਪਰ ਫਸ ਗਈ ਆਪ ਹੀ ਜੀ। ਉਸ ਬੱਚੇ ਵਾਲਾ ਹਾਲ ਹੋਇਆ ਜੀ ਜਿਹਦਾ ਬਹਾਨਾ ਹੁੰਦਾ ਜਿਹਨੂੰ ਪੇਪਰ 'ਚ ਕੱਖ ਨਾ ਆਉਂਦਾ ਹੋਵੇ ਕਿ ਪੇਪਰ ਤਾਂ ਜੀ ਆਊਟ ਆਫ ਸਿਲੇਬਸ ਸੀਗਾ ਜੀ। ਤੇ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਰਾਜਾ ਵੜਿੰਗ ਦੇ ਕੇਸ ਕਰਕੇ ਜਾਂ ਉੱਥੇ ਰਾਜਾ ਵੜਿੰਗ ਹੋਵੇ ਜਾਂ ਉੱਥੇ ਬਿਕਰਮ ਮਜੀਠੀਆ ਹੋਵੇ, ਪਰ ਉਹਨਾਂ ਨੇ ਕੀਤਾ ਤੇ ਲੋਕਾਂ ਨਾਲ ਧੋਖਾ ਹੋਇਆ ਨਾ, ਇੰਨੀ ਡਰੱਗ ਵੇਚ ਕੇ ਲੋਕਾਂ ਦਾ ਜਿਹੜਾ ਨੁਕਸਾਨ ਕੀਤਾ ਹੈ ਉਸ ਦੇ ਵਿੱਚ ਜਿਹੜਾ ਇਹਨਾਂ ਨੂੰ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ। ਪਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸੁਖਬੀਰ ਸਿੰਘ ਬਾਦਲ ਨੇ ਉੱਥੇ ਇਨਫੋਰਮੇਸ਼ਨ ਦਿੱਤੀ ਆ ਕਿ ਇੱਥੋਂ ਇੰਨੀ ਡਰੱਗ ਫੜੀ ਗਈ, ਇੱਥੋਂ ਇੰਨੀ ਡਰੱਗ ਫੜੀ ਗਈ, ਕੀ ਪੰਜਾਬ ਦੇ ਵਿੱਚ ਡਰੱਗ ਵਿਕਣੀ ਬੰਦ ਹੋ ਗਈ ਆ? ਨਹੀਂ ਜੀ, ਪੰਜਾਬ ਦੇ ਵਿੱਚ ਸਪਲਾਈ ਲਾਈਨ ਜਿਹੜੀ ਆ ਉਹ ਨਹੀਂ, ਉਹ ਬਿਲਕੁਲ ਵੀ ਨਹੀਂ ਟੁੱਟੀ। ਉਹ ਤਾਂ ਉਸੇ ਤਰੀਕੇ ਦੇ ਨਾਲ ਜਿਹੜੀ ਇਹਦੀ ਜਾਰੀ ਹੈ। ਕਿਸੇ ਵੀ ਹਾਲਤ ਦੇ ਵਿੱਚ ਬੰਦ ਜਿਹੜੀ ਉਹ ਨਹੀਂ ਹੋਈ ਜਿੰਨੀ ਦੇਰ ਤੱਕ
ਅਸਲ ਜਿਹੜੇ ਲੋਕ ਨੇ ਉਹਨਾਂ ਨੂੰ ਨਹੀਂ ਚੁੱਕਿਆ ਜਾਂਦਾ, ਉਹਨਾਂ ਨੂੰ ਨਹੀਂ ਫੜਿਆ ਜਾਂਦਾ, ਉਨੀ ਦੇਰ ਤੱਕ ਤਾਂ ਇਹ ਜਿਹੜਾ ਧੰਦਾ ਬੰਦ ਹੋ ਜਾਊਗਾ। ਇਹ ਕੋਈ ਛੋਟਾ ਮੋਟਾ ਰੈਕਟ ਨਹੀਂ ਹੈ ਜੀ, ਬਹੁਤ ਵੱਡਾ ਇਹ ਰੈਕਟ ਹੈ। ਇਹਦੇ ਵਾਸਤੇ ਤਾਂ ਬਹੁਤ ਵੱਡੀ ਕਮਿਟਮੈਂਟ ਦੇ ਨਾਲ ਜਿਹੜਾ ਕੰਮ ਉਹ ਸਰਕਾਰ ਨੂੰ ਕਰਨਾ ਪੈਣਾ, ਜੇ ਉਹ ਚਾਹੇ ਕੰਮ ਕਰਨਾ। ਪ੍ਰੋਬਲਮ ਇਹ ਆ ਕਿ ਉਹ ਇਹਦੇ ਉੱਤੇ ਕੰਮ ਕਰਨਾ ਹੀ ਨਹੀਂ ਚਾਹੁੰਦੀ ਜੀ। ਜਿਹੜੀਆਂ FIR ਦਾ ਹਵਾਲਾ ਦਿੱਤਾ ਜਾ ਰਿਹਾ, ਹਵਾਲਾ ਦੇ ਕੇ ਉੱਥੇ ਕਿ ਇੱਥੇ ਆਹ ਹੋ ਗਿਆ, ਇੱਥੇ ਉਹ ਹੋ ਗਿਆ, ਇਹਨਾਂ ਦੇ ਨਾਲ ਤਾਂ ਇਹ ਡਰੱਗ ਨਹੀਂ ਮੁੱਕਣੀ ਜੀ। ਇਹ ਤਾਂ ਨਸ਼ੇੜੀ ਜਿਹੜੇ ਫੜੇ ਗਏ ਨੇ, ਅਮਲੀ ਜਿਹੜੇ ਜ਼ਿਆਦਾ ਫੜੇ ਗਏ ਨੇ, ਬਹੁਤੀਆਂ FIR ਤਾਂ ਉਹ ਨੇ ਜੀ। ਜੀ ਬਿਲਕੁਲ। ਅਤੇ ਜਿਵੇਂ ਹੁਣ ਤੁਸੀਂ ਨਸ਼ੇੜੀਆਂ ਦੀ ਗੱਲ ਕਰ ਹੀ ਲਈ ਆ, ਕਈ ਵਾਰੀ ਫੇਸਬੁੱਕ 'ਤੇ ਜਾਂ ਹੋਰ ਆਲੇ ਦੁਆਲੇ ਬੜੀਆਂ ਖਬਰਾਂ ਆਉਂਦੀਆਂ ਕਿ ਅਸੀਂ ਜਿਹੜੇ ਨਸ਼ੇ ਦੇ ਵਿੱਚ ਗ੍ਰਸਤ ਹੋ ਗਏ ਨੌਜਵਾਨ, ਉਹਨਾਂ ਲਈ ਕੁਛ ਕਰ ਰਹੇ ਹਾਂ। ਕੀ ਕੁਝ ਕੁ ਸੰਸਥਾਵਾਂ ਆ ਜਿਹੜੀਆਂ ਇੱਧਰ ਪੈਰ ਪੁੱਟ ਰਹੀਆਂ? ਇੰਡੀਵਿਜੂਅਲ ਤੌਰ ਦੇ ਉੱਤੇ ਜੀ ਕੁਛ ਸੰਸਥਾਵਾਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਨੇ ਜੀ, ਪਰ ਇੱਦਾਂ ਪ੍ਰੋਬਲਮ ਇਹ ਆਉਂਦੀ ਹੈ ਜੀ ਕਿ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਉਹਨਾਂ ਦੇ ਕੋਲੇ ਇਨਫਰਾਸਟਰਕਚਰ ਦੀ ਜਿਹੜੀ ਘਾਟ ਹੈ ਉਹ ਸਭ ਤੋਂ ਵੱਡਾ ਮੁੱਦਾ ਜਿਹੜਾ ਬਣਦਾ ਜੀ। ਦੂਜੀ ਗੱਲ ਹੈ ਜਿਹੜੀਆਂ ਸਰਕਾਰੀ ਅੜਚਣਾਂ ਨੇ ਇਹਨਾਂ ਦੀ, ਉਹ ਦੂਸਰਾ ਮੁੱਦਾ। ਇਹਦੇ ਵਿੱਚ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ ਜੀ ਕਿ ਜਿਹੜੇ ਲੋਕ ਇਹਦੇ ਵਿੱਚ ਵੇਚਣ ਦੇ ਵਿੱਚ ਸ਼ਾਮਲ ਨੇ, ਉਹਨਾਂ ਦਾ ਸਰਕਾਰੀ ਦਰਬਾਰੇ ਤਕੜਾ ਹੱਥ ਪੈਂਦਾ। ਉਹ ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਸੰਸਥਾਵਾਂ ਨੂੰ ਕੰਮ ਨਹੀਂ ਕਰਨ ਦਿੰਦੇ ਜੀ। ਉਹਨਾਂ ਨੂੰ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਜਿਹੜਾ ਉਹ ਅੜਾ ਲਿਆ ਜਾਂਦਾ, ਫਸਾ ਲਿਆ ਜਾਂਦਾ, ਜਾਂ ਉਹਨਾਂ ਨੂੰ ਉੱਥੋਂ ਤੋੜ ਦਿੱਤਾ ਜਾਂਦਾ। ਮੈਂ ਇਹ ਗੱਲ ਬੜੇ ਜ਼ੋਰਦਾਰ ਤਰੀਕੇ ਨਾਲ ਕਹਿੰਦਾ ਜੀ, ਹਮੇਸ਼ਾ ਕਹਿੰਦਾ ਕਿ ਜੇ ਤੁਸੀਂ ਸੋਚਦੇ ਹੋ ਕਿ ਪੰਜਾਬ ਸਮੁੱਚੇ ਦੇ ਵਿੱਚ ਕੋਈ ਮੁਹਿੰਮ ਇੱਕਦਮ ਚਲਾਈ ਜਾ ਸਕਦੀ ਹੈ 12,500 ਕੁਝ ਪਿੰਡਾਂ ਦੇ ਵਿੱਚ, ਇਹ ਪੋਸੀਬਲ ਨਹੀਂ ਹੈ। ਇਹ ਤਾਂ ਤੁਹਾਨੂੰ 12 ਪਿੰਡਾਂ ਤੋਂ ਸ਼ੁਰੂ ਕਰਨਾ ਪਊਗਾ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਉੱਤੇ। ਉੱਥੇ ਜਿਹੜਾ ਜੀ ਉਹਦੇ ਵਾਸਤੇ ਤੁਹਾਨੂੰ ਕਾਉਂਸਲਿੰਗ ਦੇ ਵਾਸਤੇ ਵੀ ਬੰਦੇ ਲੈਣੇ ਪੈਣਗੇ। ਉੱਥੇ ਤੁਹਾਨੂੰ ਮੈਡੀਕਲ ਸਪੋਰਟ ਜਿਹੜੀ ਆ, ਉਹਨਾਂ ਨੂੰ ਮੈਡੀਕਲ ਹੈਲਪ ਜਿਹੜੀ ਚਾਹੀਦੀ ਆ, ਉਹਦੇ ਬੰਦੇ ਲੈਣੇ ਪੈਣਗੇ। ਉਸ ਤੋਂ ਬਾਅਦ ਹਰ ਪਿੰਡ ਦੇ ਵਿੱਚੋਂ ਇੱਕ ਕਮੇਟੀ ਜਿਹੜੀ ਤੁਹਾਨੂੰ ਬਣਾਉਣੀ ਪਊਗੀ। ਮੁੰਡੇ ਕੰਮ ਕਰਨ ਵਾਲੇ ਬਹੁਤ ਬੈਠੇ ਨੇ ਜੀ, ਜਿਹੜੇ ਪੜ੍ਹੇ ਲਿਖੇ ਨੇ, ਨਸ਼ਾ ਨਹੀਂ ਵੀ ਕਰਦੇ ਔਰ ਉਹ ਕਰਨਾ ਵੀ ਚਾਹੁੰਦੇ ਨੇ, ਉਹਨਾਂ ਦੀ ਮਦਦ ਲੈਣੀ ਪਊਗੀ ਤਾਂ ਕਿ ਫੋਲੋ ਅਪ ਜਿਹੜਾ ਜੀ ਕੀਤਾ ਜਾ ਸਕੇ। ਮੰਨ ਲਓ ਹੁਣ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉੱਥੋਂ ਕੋਈ ਹੈਲਪ ਲੈ ਕੇ ਕਹਿੰਦੇ ਨੇ, ਹਾਲਾਂਕਿ ਇਹ ਕਿਹਾ ਜਾਂਦਾ ਕਿ 3-4% ਹੈ ਸਾਰੀ ਰੇਸ਼ੋ ਜਿਹੜੀ ਹੈ ਨਸ਼ਾ ਛੱਡਣ ਦੀ ਨਸ਼ਾ ਛਡਾਊ ਕੇਂਦਰਾਂ 'ਚੋਂ। ਉਹ ਜਦੋਂ ਨਸ਼ਾ ਛੱਡ ਕੇ ਚਲੇ ਜਾਂਦਾ ਫਿਰ ਉਹਦੀ ਫੋਲੋ ਅਪ ਕੀ ਹੈ, ਇਹਦਾ ਕੀ ਪਤਾ ਜੀ। ਉਹ ਦੁਬਾਰਾ ਕਰਨ ਲੱਗ ਜਾਂਦਾ ਜੀ ਫਿਰ ਨਸ਼ਾ, ਉਹਦੀ ਫੋਲੋ ਅਪ ਕੋਈ ਨਹੀਂ ਕਰਵਾ ਰਿਹਾ। ਇਹ ਤਾਂ NGOs ਜਿਹੜੀਆਂ ਨੇ ਨਾ ਜੀ, ਜਾਂ ਜਿਹੜੇ ਲੋਕ ਸੋਸ਼ਲ ਵਰਕਰ ਨੇ, ਉਹਨਾਂ ਨੂੰ ਅੱਗੇ ਲਿਆ ਕੇ ਇਹ ਕੰਮ ਜਿਹੜਾ ਜੀ ਕਰਾਉਣਾ ਪਊਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਉੱਤੇ 12 ਪਿੰਡ ਜਿਹੜੇ ਨੇ ਉਹ ਲੈ ਲਏ ਜਾਣ, ਉਦੋਂ ਅੱਗੇ ਫਿਰ ਜਿਹੜਾ ਜੀ ਤੋਰਿਆ ਜਾਵੇ ਤਾਂ ਹੋ ਸਕਦਾ ਹੈ, ਤਾਂ ਸਫਾਈ ਹੋਣੀ ਹੈ। ਇਹ ਨਹੀਂ ਦੇਖ ਰਹੇ ਕਿ ਨਾਲੇ ਦੇ ਵਿੱਚ ਜਿਹੜਾ ਬੰਨ੍ਹ ਕਿੱਥੇ ਲੱਗਿਆ ਹੋਇਆ, ਬੈਕਅਪ ਮਾਰ ਰਿਹਾ ਜੀ ਨਾਲਾ, ਉਹਦੇ ਲਈ ਤਾਂ ਨਾਲੇ ਦੇ ਵਿੱਚ ਵੜ ਕੇ, ਗਟਰ ਦੇ ਵਿੱਚ ਵੜ ਕੇ ਇਹ ਸਫਾਈ ਜਿਹੜੀ ਆ ਕਰਨੀ ਪੈਣੀ ਆ। ਉਹਦੇ ਲਈ ਕਮਿਟਮੈਂਟ ਬਹੁਤ ਜਿਹੜੀ ਚਾਹੀਦੀ ਹੈ। ਜੇ ਸਰਕਾਰ ਸੁਹਿਰਦ ਹੋ ਜੇ ਕੁਛ ਉਹਨਾਂ ਲੋਕਾਂ ਨੂੰ ਅੱਗੇ ਲਾ ਕੇ ਜਿਹੜਾ ਜੀ, ਜਿਹੜੇ ਸੋਸ਼ਲੀ ਤੌਰ ਦੇ ਉੱਤੇ ਇਨਵੋਲਵ ਨੇ ਇਸ ਮਾਮਲੇ ਦੇ ਉੱਤੇ, ਕੁਛ ਕਰਨਾ ਚਾਹੁੰਦੇ ਨੇ ਤਾਂ ਹੋਵੇ, ਤਾਂ ਇਹ ਕਹਾਣੀ ਹੋ ਸਕਦੀ ਹੈ। ਪਰ ਇਹੋ ਜਿਹੀ ਸੁਹਿਰਦਤਾ ਕਿਤੇ ਅਜੇ ਤੱਕ ਤਾਂ ਦੇਖਣ ਨੂੰ ਨਹੀਂ ਮਿਲੀ ਜੀ। ਬਿਲਕੁਲ ਜੀ, ਅਜੇ ਤਾਂ ਟਾਈਮ ਨਹੀਂ ਲੱਗ ਰਿਹਾ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਆ ਕਿ ਇਹ ਜਿਹੜੇ ਪੰਥਕ ਇਕੱਠ ਆ, ਪਰ ਲੋਕਾਂ ਦਾ ਇਹਨਾਂ ਨੂੰ ਕੋਈ ਬਹੁਤਾ ਨਹੀਂ ਫਿਕਰ ਹੈਗਾ। ਪੰਥਕ ਇਕੱਠ ਵੀ ਜੇ ਕੋਈ ਪੰਥ ਨੂੰ ਖਤਰਾ ਹੋਵੇ ਤਾਂ ਹੁੰਦਾ ਆ, ਨਾ ਕਿ ਆਪਣਾ ਜਿਹੜਾ ਕਬਜ਼ਾ ਗੋਲਕਾਂ ਤੋਂ ਜਾਂਦਾ ਉਹਦੇ ਲਈ। ਤਾਂ ਆਖਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਟਿਆਲੇ ਦੀ ਜਿਹੜੀ ਸੀਟ ਆ ਉਹਦੀ ਜਿਮਨੀ ਚੋਣ ਦੀ। ਪਟਿਆਲੇ ਦੀ ਜਿਹੜੀ ਸੀਟ ਆ ਜੀ ਉਹ ਬੜੀ ਇੰਟਰਸਟਿੰਗ ਹੁੰਦੀ ਜਾ ਰਹੀ ਹੈ। ਇੱਥੋਂ ਇਹ ਕਿਹਾ ਜਾ ਰਿਹਾ ਹੈ ਕਿ ਹਾਲਾਂਕਿ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ, ਉਹਨੇ ਪਰਨੀਤ ਕੌਰ ਹੋਰਾਂ ਨੂੰ ਹਰੀ ਝੰਡੀ ਜਿਹੜੀ ਦੇ ਦਿੱਤੀ ਹੈ ਕਿ ਉਹ ਇੱਥੋਂ ਚੋਣ ਜਿਹੜੀ ਆ ਉਹ ਲੜਨਗੇ। ਵੈਸੇ ਵੀ ਇਹ ਕਪਤਾਨ ਦੇ ਪਰਿਵਾਰ ਕੋਲੇ ਹੀ ਜਿਹੜੀ ਹੈ ਜੀ ਉਹ ਰਹਿਣੀ ਆ ਸੀਟ, ਉਹ ਕਿਸੇ ਨੂੰ ਵੀ ਇੱਥੇ ਜਿਹੜਾ ਜੀ ਦੇ ਦੇਣ। ਟਿੱਕੂ ਦੇ ਚਰਚੇ ਵੀ ਜਿਹੜੇ ਚੱਲ ਰਹੇ ਨੇ, ਪਰ ਸ਼ਾਇਦ ਰਣਿੰਦਰ ਸਿੰਘ ਟਿੱਕੂ ਤੋਂ ਇਹ ਸੀਟ ਕੱਢ ਸਕਣੀ ਔਖੀ ਹੋ ਜਾਣੀ ਹੈ ਕਿਉਂਕਿ ਉਹਦਾ ਲੋਕਾਂ ਦੇ ਨਾਲ ਕੋਈ ਸਿੱਧਾ ਰਾਬਤਾ ਨਹੀਂ ਹੈਗਾ। ਸੋ ਪਰਨੀਤ ਕੌਰ ਦੇ ਉੱਤੇ ਹੀ ਗੁਣਾ ਜਿਹੜਾ ਉਹ ਪੈਂਦਾ ਨਜ਼ਰ ਆਉਂਦਾ। ਦੂਜੇ ਪਾਸੇ ਅਕਾਲੀ ਦਲ ਨੇ ਅਜੇ ਕੋਈ ਫੈਸਲਾ ਨਹੀਂ ਕੀਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ BJP ਵਾਲੇ ਵੀ ਹੱਕ ਜਤਾ ਰਹੇ ਨੇ ਕਿ ਇਹ ਸੀਟ ਜਿਹੜੀ ਆ ਸਾਡੀ ਬਣਦੀ ਆ। ਜਿਹੜੀ ਬਹੁਤੀ ਵੋਟ ਹੈ ਸ਼ਹਿਰ ਦੇ ਅੰਦਰਲੀ ਉਹ ਹਿੰਦੂ ਵੋਟ ਹੈ, ਉਹਨੂੰ ਅਸੀਂ ਜਿਹੜਾ ਜੀ ਉਹ ਕਾਟ ਕਰ ਸਕਦੇ ਹਾਂ। ਪਰ ਅਕਾਲੀ ਦਲ BJP ਲਈ ਇਹ ਸੀਟ ਛੱਡ ਦੂ, ਇਹਦੇ ਬਾਰੇ ਅਜੇ ਸਵਾਲੀਆ ਚਿੰਨ੍ਹ ਨੇ। ਆਮ ਆਦਮੀ ਪਾਰਟੀ ਜਿਹੜੀ ਆ ਜੀ ਉਹਦੇ ਵਿੱਚ ਕੁੰਦਨ ਗੋਗੀਆ ਨੇ, ਉਹਨਾਂ ਦੀ ਸਾਹਮਣੇ ਆ ਗਈ ਹੈ। ਇੱਥੇ ਆਪ ਜਿਹੜੀ ਆ ਉਹ ਮੈਂ ਬਣ ਗਈ ਹੈ। ਉਹ ਕੁੰਦਨ ਗੋਗੀਆ ਕਹਿੰਦਾ ਜੀ ਮੈਂ ਅਪਲਾਈ ਨਹੀਂ ਕਰਨੀ ਟਿਕਟ ਕਿਤੇ ਵੀ, ਮੈਨੂੰ ਤਾਂ ਡਾਕਟਰ ਧਰਮਵੀਰ ਗਾਂਧੀ ਜਿਹੜੀ ਆ ਉਹ ਟਿਕਟ ਲਿਆ ਕੇ ਦੇਣ। ਪਾਰਟੀ ਕਹਿੰਦੀ ਆ ਕਿ ਸਾਡਾ ਇੱਕ ਪ੍ਰੋਸੀਜਰ ਆ, ਉਹਦੇ ਤਹਿਤ ਜਿਹਨੇ ਅਪਲਾਈ ਕੀਤਾ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਟਿਕਟ ਜਿਹੜੀ ਆ ਦਿੱਤੀ ਜਾਊਗੀ। ਕੁੰਦਨ ਗੋਗੀਆ ਪਾਰਟੀ ਤੋਂ ਪਾਸੇ ਹੋ ਗਿਆ। ਉਹਨੇ ਕਹਿ ਦਿੱਤਾ ਕਿ ਮੈਂ ਇੰਡੀਪੈਂਡੈਂਟ ਤੌਰ ਦੇ ਉੱਤੇ ਚੋਣ ਜਿਹੜੀ ਆ ਲੜਨੀ ਹੈ।
ਭਾਵ ਚੋਣਾਂ ਲੜਨ ਦੇ ਵਾਸਤੇ ਹੀ ਬਹੁਤੇ ਜਿਹੜੇ ਲੋਕ ਨੇ ਉਹ ਇਸ ਪਾਰਟੀ ਦੇ ਨਾਲ ਜੁੜ ਗਏ ਨੇ। ਦੇਖਦੇ ਹਾਂ ਆਮ ਆਦਮੀ ਪਾਰਟੀ ਕਿਹਨੂੰ ਦਿੰਦੀ ਹੈ, ਅਕਾਲੀ ਦਲ ਜਿਹੜਾ ਜੀ ਉਹ ਕਿਹਨੂੰ ਦਿੰਦਾ ਇਹ ਟਿਕਟ। ਸੋ ਇਹ ਉਦੋਂ ਤੱਕ ਏਦਾਂ ਕਿਹਾ ਜਾ ਸਕਦਾ ਜੀ ਕਿ ਇੱਕ ਅਨਾਰ ਕਈ ਬਿਮਾਰ ਹੈ ਇਸ ਵੇਲੇ ਜੀ। ਜੀ 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 ਬਿਲਕੁਲ ਜੀ। ਕਈਆਂ ਨੂੰ ਪਾਵਰ ਦੀ ਹੁੰਦੀ ਆ ਭੁੱਖ, ਲੋਕ ਸੇਵਾ ਘੱਟ ਹੁੰਦੀ ਆ ਅਤੇ ਅਖੀਰ ਦੇ ਵਿੱਚ ਅੱਜ ਨਵਾਂ ਕਿ ਧੀਆਂ ਧੋਖਾ ਪੰਜਾਬ ਦੀਆਂ ਜਾਣ ਖਾਈ, ਧੋਖਾ ਪੁੱਤਰ ਪੰਜਾਬੀ ਹੀ ਕਰਨ ਮੀਆਂ। ਧੀਆਂ ਧੋਖਾ ਪੰਜਾਬ ਦੀਆਂ ਜਾਣ ਖਾਈ, ਧੋਖਾ ਪੁੱਤਰ ਪੰਜਾਬੀ ਹੀ ਕਰਨ ਮੀਆਂ। ਮਾਪੇ ਧੀਆਂ ਦੇ ਕਰਨ ਜਦ ਹੱਥ ਪੀੜੇ, ਕਾਕੇ ਵਾਲਿਆਂ ਦੇ ਕੋਠੇ ਭਰਨ ਮੀਆਂ। ਖੇਤ ਵੇਚਣ ਜਾਂ ਕਿਸੇ ਤੋਂ ਫੜਨ ਪੈਸੇ, ਸੱਤ ਨਾਲੇ ਵਿਆਜ ਦੀ ਜਰਨ ਮੀਆਂ। ਬੈਠੀ ਕੁੜੀ ਨੂੰ ਛੱਡ ਕੇ ਆਪ ਕਾਕੇ ਹੁੰਦੇ ਵੱਲ ਵਿਦੇਸ਼ ਹਨ ਹਰਨ ਮੀਆਂ। ਬਿਜਲੀ ਕੜਕਦੀ ਉਹਨਾਂ ਦੇ ਸਿਰ ਉੱਤੇ, ਧੋਖੇ ਹੋਏ ਦੀ ਸੁਣਨ ਜਦ ਗੱਲ ਮੀਆਂ। ਬਿਜਲੀ ਕੜਕਦੀ ਉਹਨਾਂ ਦੇ ਸਿਰ ਉੱਤੇ, ਧੋਖੇ ਹੋਏ ਦੀ ਸੁਣਨ ਜਦ ਗੱਲ ਮੀਆਂ। ਉਦੋਂ ਧੀਆਂ ਦਾ ਜੀਣ ਹੈ ਨਰਕ ਹੁੰਦਾ, ਸਕਣ ਸੱਟ ਨਾ ਮਾਪੇ ਵੀ ਝੱਲ ਮੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਹੋਏ ਸੀ ਖਬਰ ਤੇ ਨਜ਼ਰ ਪ੍ਰੋਗਰਾਮ। ਧੰਨਵਾਦ ਕਰਦੇ ਹਾਂ ਸਾਡੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਸਪਾਂਸਰ ਦਾ, ਰਜਿੰਦਰ ਕੌਰ ਜੀ ਸੈਨੋਜੇ ਤੋਂ, ਰਣਜੀਤ ਸਿੰਘ ਜੀ ਨਿਊ ਜਰਸੀ ਤੋਂ, ਕਰਮਪਾਲ ਸਿੰਘ ਤੇ ਜਸਜੀਤ ਕੌਰ ਕਲੋਬਸ ਤੋਂ। ਬਹੁਤ ਬਹੁਤ ਧੰਨਵਾਦੀ ਹਾਂ ਜੀ। ਹੁਣ ਮੈਨੂੰ ਦੇ ਜੀ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।